मौके खबर ते नज़र अज 10 नवंबर दिन हैगा आ जी मंगलवार। अपने नाल इस टाइम जुड़ चुके ने मलोट स्टूडियोज़ तो मिंटू गुरुसरिया जी। मिंटू जी आए नूं स्वागत है। सत श्री अकाल। शुक्रिया जी सारिਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408-272-2500 ਦੇ ਉੱਤੇ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨ ਦਾ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਇਸ ਦੇ ਬਾਰੇ ਜਾਣਕਾਰੀ ਲਈ ਕਾਲ 408-272-2500। ਨਾਲ ਹੀ ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਬਲਜਿੰਦਰ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, परमजीत कौर रंगी वैकाविल, जीएन टायर एंड लूब वाले, जिन्होंने कोलों तुसी ट्रक वाश, ऑयल चेंज, एयर ब्रेक का काम करवा सकते हो। नवे पुराने टायर वाजिब कीमतों पर खरीद सकते हो। सेंटर नैला मंडेरा च लोकेशन ने कॉल कर सकते हो। निम्मा सहोता 209-277-0113 वैस्ट कोस्ट ट्रक ड्राइविंग स्कूल फ्रेजनो वाले, ਜਿਹੜੇ ਕਿ ਤੁਹਾਨੂੰ ट्रक का लाइसेंस ਵਧੀਆ सिखलाई दे के घੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਉਹ ਆਪਾਂ ਜੇ ਸ਼ੁਰੂ ਕਰਦੇ ਜਾਈਏ। ਸੋ ਖਬਰਾਂ ਪੰਜਾਬ ਅਤੇ ਭਾਰਤ ਦੀਆਂ ਜਿਹੜੀਆਂ ਆਪਾਂ ਕਰਦੇ ਉਹਦੇ ਵਿੱਚ ਕਹਿੰਦੇ ਬਿਹਾਰ ਦੇ ਵਿੱਚ ਹੁਣ ਪੇਚ ਫਸਿਆ ਪਿਆ। NDA ਸਰਕਾਰ ਬਣਾਉਣ ਦੇ ਨੇੜੇ ਅਤੇ RJD ਦੇ ਵੱਡੇ ਦੋਸ਼। ਹਾਂਜੀ ਦੇਖੋ, ਸਵੇਰ ਤੋਂ ਜਿਉਂ ਉੱਠੇ ਆ ਬਸ ਪਹੁੰਚੋ ਕੇ ਇੱਧਰ ਹੀ ਨਿਗਾਹ ਕੇ ਠਹਿਰਦੀ ਕਿ ਬਿਹਾਰ ਦਾ ਕੀ ਬਣਿਆ, ਬਿਹਾਰ ਦਾ ਕੀ ਬਣਿਆ। ਅੱਗੇ ਕਹਿੰਦੇ ਸੀ ਸਾਡਾ ਪੰਜਾਬ ਵੀ UP ਬਿਹਾਰ ਬਣਦਾ ਜਾਂਦਾ, ਤੇ ਹੁਣ ਸਾਰੇ ਉਧਰ ਝਾਕ ਲਾ ਕੇ ਬੈਠੇ ਸੀਗੇ ਕਿ ਸ਼ਾਇਦ ਬਿਹਾਰ ਦੇ ਵਿੱਚੋਂ ਕੁਛ ਵੱਖਰਾ ਵੇਖਣ ਨੂੰ ਮਿਲੂਗਾ। ਪਰ ਦੇਖੋ ਠੀਕ ਆ ਕਿ ਰਾਸ਼ਟਰੀ ਜਨਤਾ ਦਲ ਦੇ ਜਿਹੜੇ ਇਸ ਵੇਲੇ ਦੇ ਕਰਤਾ ਧਰਤਾ ਆ ਤੇਜਸਵੀ ਯਾਦਵ, ਉਹਨੇ ਬੜੀ ਸ਼ਾਨਦਾਰ ਪਰਫਾਰਮੈਂਸ ਵਿਖਾਈ ਆ। ਪਰ ਬਾਵਜੂਦ ਇਸ ਦੇ ਹਾਲਾਂਕਿ ਸ਼ੁਰੂਆਤੀ ਜਦੋਂ ਰੁਝਾਨ ਆਉਣੇ ਸ਼ੁਰੂ ਹੋਏ ਸੀਗੇ ਤੇ ਸ਼ੁਰੂਆਤ ਦੇ ਅੱਧੇ ਘੰਟੇ ਦੇ ਵਿੱਚ ਇਸ ਤਰ੍ਹਾਂ ਲੱਗਦਾ ਸੀਗਾ ਕਿ ਲਓ ਵੀ ਲਾਲਟਨ ਜਿਹੜੀ ਆ ਉਹ ਫਟਫਟ ਜਗੂਗੀ ਕਰਕੇ, ਪਰ ਬਾਅਦ ਦੇ ਵਿੱਚ ਲਾਲਟਨ ਥੋੜੀ ਜਿਹੀ ਮੱਧਮ ਹੁੰਦੀ ਗਈ। ਸ਼ਾਮ ਤੱਕ ਜੇ ਵੇਖੀਏ ਤਾਂ ਹੁਣ ਹਾਲੇ ਵੀ ਜੇ ਵੇਖੋ ਤਾਂ ਅੰਤਲੇ ਨਤੀਜੇ ਜਿਹੜੇ ਆ ਉਹ ਕੁਛ ਘੰਟੇ ਬਾਅਦ ਆਉਣਗੇ, ਕਿਉਂਕਿ ਗਿਣਤੀ ਹਾਲੇ ਨਹੀਂ ਜਾ ਰਹੀ ਹੈ। ਤੁਸੀਂ ਲਾ ਲਓ ਕਿ 20-25 ਸੀਟਾਂ ਇਸ ਤਰ੍ਹਾਂ ਦੀਆਂ ਜਿੱਥੇ ਹਾਲੇ ਪੇਚ ਫਸਿਆ ਪਿਆ। ਤਾਂ ਇਹ ਬਾਕੀ ਜੋ ਇਸ ਵੇਲੇ ਗਿਣਤੀ ਮਿਣਤੀ ਆ ਕਿ NDA ਹੈ ਜਿਹੜਾ, ਜਿਵੇਂ ਭਾਰਤੀ ਜਨਤਾ ਪਾਰਟੀ ਉਹਦੇ 'ਚ ਸ਼ਾਮਲ ਆ, ਫਿਰ ਇਸ ਤੋਂ ਇਲਾਵਾ ਜਨਤਾ ਦਲ ਯੂਨਾਈਟਿਡ, ਇਹ ਸਾਰੇ ਜਿਹੜੇ NDA ਵਾਲੇ, ਤਾਂ ਇਹ 123 ਤੇ ਆ। ਤੇ ਦੂਸਰੇ ਪਾਸੇ ਜਿਹੜਾ ਮਹਾਗਠਜੋੜ ਆ ਉਹ ਇਸ ਵੇਲੇ 113 ਤੇ ਆ, ਤੇ ਜਿਹੜੇ ਅਦਰਸ ਆ ਉਹ 7 ਤੇ ਆ। ਤੇ ਜਿਹੜਾ ਇਹਨੂੰ ਮੈਜੀਕਲ ਫਿਗਰ ਕਹਿੰਦੇ ਆਪਾਂ, ਤਾਂ ਉਹ ਹੈਗਾ 122 ਦਾ ਹੋਵੇ। ਤਾਂ ਹਾਲ ਦੀ ਕੜੀ ਸਰਕਾਰ ਬਣਾਉਣ ਦੇ ਬਿਲਕੁਲ ਨਜ਼ਦੀਕ ਆ, 123 ਹੈਗੀ ਆ, ਪਰ ਇਹ ਹਾਲੇ ਦੀ ਝੋਲ ਹੈਗੀ ਆ। ਮੰਨ ਲਓ ਕੋਈ 5-7 ਸੀਟਾਂ ਦਾ ਫਰਕ ਪੈ ਜਾਂਦਾ ਤਾਂ, ਕਿਉਂਕਿ OBC ਦੀ ਜਿਹੜੀ ਹੈਗੀ ਆ ਟੀਮ ਜਾਂ ਕਹਿ ਲਓ ਕਿ ਇਸ ਵੇਲੇ ਤਨਜ਼ੀਮ ਹੈ ਜਿਹੜੀ, ਉਹ ਵੀ 4-5 ਸੀਟਾਂ ਜਿੱਤ ਖਲੋਤੀ ਆ। ਤਾਂ ਇੱਕ ਨਿਰਣਾਇਕ ਭੂਮਿਕਾ ਦੇ ਵਿੱਚ OBC ਦੀ ਟੀਮ ਜਾਂ OBC ਦੀ ਪਾਰਟੀ ਵੀ ਆ ਸਕਦੀ ਹੈ। ਇਹ ਵੀ ਸਾਨੂੰ ਨਹੀਂ ਭੁੱਲਣਾ ਚਾਹੀਦਾ। ਉਹ ਹਾਲ ਦੀ ਕੜੀ ਇੰਤਜ਼ਾਰ ਕਰਦੇ ਆ। ਪਰ ਦੋਸ਼ ਜਿਹੜਾ ਵੱਡਾ ਲੱਗਾ, ਦੋਸ਼ ਇਹ ਲੱਗਾ ਆ ਕਿ ਰਾਸ਼ਟਰੀ ਜਨਤਾ ਦਲ ਨੇ ਆਪਣੇ ਜਿਹੜੇ ਓਫੀਸ਼ੀਅਲ ਫੇਸਬੁੱਕ ਪੇਜ ਤੋਂ ਹੁਣੇ ਥੋੜ੍ਹੀ ਦੇਰ ਪਹਿਲਾਂ ਇੱਕ ਪੋਸਟ ਪਾਈ ਆ। ਪੋਸਟ ਦੇ ਵਿੱਚ ਉਹਨਾਂ ਨੇ ਬਕਾਇਦਾ 119 ਜਿੱਤੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਆ ਕਿ ਆਹ ਸਾਡੇ ਕੋਲ ਸੂਚੀ ਜਾਰੀ ਕੀਤੀ ਗਈ ਆ, ਜਿਹੜੀ ਸਾਡੇ ਕੋਲ ਰਿਟਰਨਿੰਗ ਅਫਸਰ ਨੇ ਉਹਨਾਂ ਨੂੰ ਦਿੱਤੀ ਹੈ। ਤੇ ਇੱਥੋਂ ਤੱਕ ਕਿ ਵਧਾਈਆਂ ਵੀ ਮਿਲ ਗਈਆਂ। ਮਤਲਬ ਕਿ ਜੋ ਸੂਚੀ ਸਾਡੇ ਕੋਲ ਆ ਉਹਦੇ ਮੁਤਾਬਕ ਰਿਟਰਨਿੰਗ ਅਫਸਰ ਨੇ ਸਾਰਿਆਂ ਨੂੰ ਵਧਾਈ ਦੇ ਦਿੱਤੀ, ਪਰ ਹੁਣ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ। ਤੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਵੀ ਸਾਨੂੰ ਸਾਰਿਆਂ ਨੂੰ ਜਿੱਤਿਆ ਦਿਖਾਇਆ ਜਾ ਰਿਹਾ, ਔਰ ਇੱਥੋਂ ਤੱਕ ਕਿ ਟੈਲੀਵਿਜ਼ਨ ਚੈਨਲਾਂ ਤੇ ਵੀ 119 ਦੀ ਜਗ੍ਹਾ 109 ਕਰ ਦਿੱਤਾ ਗਿਆ। ਦੋਸ਼ ਇਹ ਵੀ ਲੱਗ ਰਹੇ ਨੇ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੇ ਆਗੂ ਆ, ਉਹ ਜਿਹੜੇ ਫਸੇ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪੂਰੇ ਫਸੇ ਹੋਏ ਇਲਾਕੇ ਆ ਜਿੱਥੇ ਇੱਕ ਵੋਟ ਤੇ ਜਦੋਜਹਿਦ ਹੋ ਰਹੀ ਆ। ਮਾਰਗਨ ਜਿਹੜਾ ਆ, ਵੈਸੇ ਅੱਜ ਜੇ ਦੇਖੋਗੇ ਤਾਂ ਨੈਕਸਟ, ਹਾਲਾਂਕਿ ਐਨਾਲਿਸਿਸ ਕਰਨ ਵਾਸਤੇ ਬਹੁਤ ਪ੍ਰੋਗਰਾਮ ਹੋਣਗੇ, ਬਹੁਤ ਟਾਈਮ ਆਪਣੇ ਕੋਲ ਕਿ ਕੀ ਪਰਸੈਂਟੇਜ ਵਧੀ ਘਟੀ ਆ, ਕਿੱਥੇ ਕੀ ਹੋਇਆ। ਪਰ ਜੇ ਤੁਸੀਂ ਦੇਖੋਗੇ ਤਾਂ ਨੈਕ ਟੂ ਨੈਕ ਫਾਈਟ ਬਹੁਤ ਸਾਰੀਆਂ ਸੀਟਾਂ ਦੇ ਸੀਗੇ। ਉਦਾਹਰਨ ਦੇ ਤੌਰ ਤੇ ਦੁਪਹਿਰੇ
मैं एक टैलीविजन चैनल से देख रहा सीगा कि 125 सीट इस तरह की सीगी जिथे 1000 2000 तक का ही फर्क। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੀਆਂ ਫਰਕੀਆਂ ਹੋਈਆਂ ਸੀਟਾਂ ਸੀਗੀਆਂ 245 ਦੇ ਵਿੱਚ। ਤਾਂ ਇਹ ਹੁਣ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਜਿੱਥੇ ਹੁਣ ਪੂਰੀ ਫਸ ਕੇ ਲੜਾਈ ਹੋ ਰਹੀ ਆ, ਅੰਤਲੇ ਦੌਰ ਦੇ ਵਿੱਚ ਆ, ਇੱਥੇ ਸਰਕਾਰ ਦਾ ਫੈਸਲਾ ਹੋ ਜਾਣਾ ਹੈ ਕਿ ਕੀ ਨਿਤਿਸ਼ ਕੁਮਾਰ ਰਿਕਾਰਡ ਬਣਾਉਂਦਾ ਜਾਂ ਤੇਜਸਵੀ ਯਾਦਵ ਰਿਕਾਰਡ ਬਣਾਉਂਦਾ, ਕਿਉਂਕਿ ਦੋਨਾਂ ਚੋਂ ਇੱਕ ਨੇ ਰਿਕਾਰਡ ਬਣਾਉਣਾ ਹੀ ਬਣਾਉਣਾ। ਜੇ ਉਹ ਸੀਐਮ ਬਣਦਾ ਤਾਂ ਉਹ ਸਭ ਤੋਂ ਛੋਟੀ ਉਮਰ ਦਾ ਸੀਐਮ ਬਣੇਗਾ ਇੰਡੀਆ 'ਚ। ਤੇ ਜੇ ਨਿਤਿਸ਼ ਕੁਮਾਰ ਰਿਪੀਟ ਹੁੰਦਾ, ਹਾਲਾਂਕਿ ਦੇਖੋ ਇੱਕ ਚੀਜ਼ ਸਮਝਣ ਵਾਲੀ ਹੈ ਕਿ ਨਿਤਿਸ਼ ਕੁਮਾਰ ਦੀ ਪਾਰਟੀ ਜਿਹੜੀ ਆ ਉਹ ਬਹੁਤ ਘੱਟ ਸੀਟਾਂ ਤੇ ਸਿਮਟ ਗਈ। ਭਾਰਤੀ ਜਨਤਾ ਪਾਰਟੀ ਗਰੋ ਕਰ ਗਈ ਜਿਵੇਂ ਆਮ ਤੌਰ ਤੇ ਉਹ ਕਰਦੀ ਆ ਕਿ ਕਿਸੇ ਵੀ ਸਟੇਟ ਦੇ ਵਿੱਚ ਜਦੋਂ ਜਾਂਦੀ ਆ ਤਾਂ ਉਸ ਹਾਲਤ ਦੇ ਵਿੱਚ ਨਹੀਂ ਹੁੰਦੀ ਕਿ ਇਕੱਲਿਆਂ ਚੋਂ ਲੜ ਸਕੀ, ਪਰ ਹੌਲੇ 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 ਉਹ ਦੂਜੇ ਆਪਣੇ ਜਿਹੜੇ ਸਾਥੀ ਹੁੰਦੇ ਆ ਉਹਨਾਂ ਨੂੰ ਖਾ ਜਾਂਦੀ ਹੈ, ਕਹਿ ਲਓ ਕਿ ਨਿਕਲ ਜਾਂਦੀ ਹੈ ਸਿਆਸੀ ਤੌਰ ਤੋਂ। ਤਾਂ ਇਹ ਚੀਜ਼ ਜਿਹੜੀ ਆ ਹੁਣ ਇੱਥੇ ਵੀ ਵੇਖਣ ਵਾਲੀ ਆ ਕਿ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਕਿ ਨਿਤਿਸ਼ ਕੁਮਾਰ ਸੀ ਉੱਥੇ ਬਿਹਾਰ ਦੇ ਵਿੱਚ, ਤਾਂ ਅੱਜ ਭਾਰਤੀ ਜਨਤਾ ਪਾਰਟੀ ਆ। ਤਾਂ ਨਿਤਿਸ਼ ਕੁਮਾਰ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਮੇਰਾ ਆਖਰੀ ਇਲੈਕਸ਼ਨ ਹੈ, ਜੇ ਸਰਕਾਰ ਬਣਦੀ ਵੀ ਆ ਤਾਂ ਮੇਰੇ ਖਿਆਲ ਦੇ ਨਾਲ ਸੀਐਮ ਨੂੰ ਲੈ ਕੇ ਇੱਕ ਖਿੱਚਤਾਨ ਜਿਹੜੀ ਆ ਉਹ ਸ਼ੁਰੂ ਹੋ ਸਕਦੀ ਹੈ। ਹਾਲ ਦੀ ਘੜੀ ਤਾਂ ਨਹੀਂ ਹੈ ਤੇ ਬਾਅਦ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਖਿੱਚਤਾਨ ਸ਼ੁਰੂ ਹੋ ਸਕਦੀ ਹੈ। ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਹੁਣ ਜਿਹੜਾ ਇਹ ਦੋਸ਼ ਲੱਗ ਰਿਹਾ ਤਾਂ ਇਹਦੇ ਵਿੱਚ ਇਹੋ ਕਿਹਾ ਜਾ ਰਿਹਾ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਆ ਉਹ ਰਿਟਰਨਿੰਗ ਅਫਸਰਾਂ ਨੂੰ ਫੋਨ ਕਰ ਰਹੇ ਆ ਕਿ ਤੁਸੀਂ ਜਿਹੜੇ ਹਾਰੇ ਉਮੀਦਵਾਰ ਉਹਨਾਂ ਨੂੰ ਜੇਤੂ ਡਿਕਲੇਅਰ ਕਰ ਦਿਓ। ਹੁਣ ਇਹਦੇ ਵਿੱਚ ਪਤਾ ਨਹੀਂ ਕਿੰਨਾ ਕੁ ਸੱਚ ਹੈ, ਕਿਉਂਕਿ ਬਿਹਾਰ ਦੇ ਵਿੱਚ ਆਪਣੇ ਕੋਈ ਬਹੁਤੇ ਵੱਡੇ ਸੋਰਸਸ ਨਹੀਂ ਹੈਗੇ ਜਿਹੜੇ ਜ਼ਮੀਨ ਤੋਂ ਆਪਾਂ ਨੂੰ ਦੱਸ ਸਕਣ ਕਿ ਵਾਕਿਆ ਹੀ ਸਾਰਾ ਕੁਝ ਚੱਲ ਰਿਹਾ ਹੈ। ਪਰ ਜੋ ਅਧਿਕਾਰਤ ਤੌਰ ਤੇ ਸਾਹਮਣੇ ਆ ਰਿਹਾ ਤਾਂ ਵਾਕਿਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਦੋਸ਼ ਬਣ ਜਾਂਦਾ। ਈਵੀਐਮ ਦੋਸ਼ ਨਹੀਂ ਹੈ ਇੱਥੇ, ਇਹ ਵੇਖਣ ਵਾਲੀ ਗੱਲ ਹੈ, ਨੋਟ ਕਰਨ ਵਾਲੀ ਗੱਲ ਆ ਕਿ ਕੁਝ ਸਿਆਸਤਦਾਨ ਦੇਸ਼ ਦੇ ਵਿੱਚ ਤੈਅ ਜ਼ਰੂਰ ਰਹੇ ਆ ਕਿ ਈਵੀਐਮ ਜਿਹੜੀ ਆ ਉਹ ਹੈਕ ਹੋ ਸਕਦੀ ਹੈ ਜਾਂ ਇੱਥੇ ਕੀਤੀ ਗਈ ਆ। ਪਰ ਕੁੱਲ ਮਿਲਾ ਕੇ ਜੇ ਤੁਸੀਂ ਦੇਖੋਗੇ ਆਰਜੇਡੀ ਵੱਲੋਂ ਜਾਂ ਕੁਝ ਐਸੇ ਵੱਡੇ ਚਿਹਰੇ ਜਿਹੜਾ ਆਪਾਂ ਕਹਿ ਸਕਦੇ ਕਿ ਮੈਦਾਨ ਦੇ ਵਿੱਚ ਸੀ ਉਹਨਾਂ ਵੱਲੋਂ ਹੁਣ ਤੱਕ ਦੀ ਜਿਹੜੀ ਆਪਾਂ ਦੇਖਦੇ ਹਾਂ ਕਿ ਹੁਣ ਤੱਕ ਦੀ ਜੋ ਰਿਪੋਰਟਿੰਗ ਆ ਉਹਦੇ ਮੁਤਾਬਕ ਕਿਸੇ ਨੇ ਕੋਈ ਵੱਡਾ ਦੋਸ਼ ਨਹੀਂ ਲਾਇਆ। ਪਰ ਦੋਸ਼ ਇੱਥੇ ਕੀ ਲੱਗ ਰਿਹਾ ਕਿ ਇੱਥੇ ਜਿਹੜਾ ਲੋਕਾਂ ਦਾ ਫਤਵਾ ਉਹਨੂੰ ਹੀ ਲੁੱਟਣ ਦਾ ਯਤਨ ਕੀਤਾ ਜਾ ਰਿਹਾ, ਤਾਂ ਇਹ ਉਸ ਤੋਂ ਵੀ ਵੱਡਾ ਦੋਸ਼ ਹੈ। ਜੇ ਆਪਾਂ ਦੇਖੀਏ ਤਾਂ ਇਹ ਉਸ ਤੋਂ ਵੀ ਵੱਡਾ ਦੋਸ਼ ਹੈ। ਬਹਰਹਾਲ ਹੁਣ ਕੁਛ ਨਹੀਂ ਹੈ, ਸਿਰਫ ਇੰਤਜ਼ਾਰ ਕਰਨਾ ਪਏਗਾ। ਪਰ ਇੱਕ ਮੈਂ ਫੈਕਟ ਦੱਸ ਦੇਣਾ ਤੁਹਾਨੂੰ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ, ਉਹ ਇਹ ਆ ਕਿ ਕਾਂਗਰਸ ਦੀ ਉੱਥੇ ਸਥਿਤੀ ਫਿਰ ਪਾਣੀਓਂ ਪਤਲੀ ਹੈ। 70 ਸੀਟਾਂ ਸੀ ਉਹਨਾਂ ਦੇ ਕੋਲ, ਮੇਰੇ ਖਿਆਲ ਦੇ ਨਾਲ 18-20 ਤੇ ਲੀਡ ਕਰ ਰਹੇ ਸੀ ਜਦੋਂ ਮੈਂ ਆਖਰੀ ਵਾਰ ਅਪਡੇਸ਼ਨ ਵੇਖੀ ਆ। ਜਿੱਤੀ ਵੀ ਤਾਂ ਇੰਨੀਆਂ ਕੁ ਸੀਟਾਂ ਉਹ ਕੱਢ ਕੇ ਲੈ ਕੇ ਜਾਣਗੇ। ਪਰ ਦੂਸਰੇ ਪਾਸੇ ਜਿਹੜੇ ਲੈਫਟਿਸਟ ਆ ਉਹ 30 ਦੇ ਵਿੱਚੋਂ ਮੈਨੂੰ ਲੱਗਦਾ ਕਿ 20 ਦੇ ਕਰੀਬ ਮਾਰ ਕੇ ਬੈਠੇ ਸੀ। ਤਾਂ ਇੱਥੇ ਹੁਣ ਇਹ ਵੇਖਣ ਵਾਲੀ ਗੱਲ ਆ ਕਿ ਕਾਂਗਰਸ ਦਾ ਸਟ੍ਰਾਈਕ ਰੇਟ ਜਿਹੜਾ ਬਹੁਤ ਘੱਟ ਰਿਹਾ ਮੁਕਾਬਲਤਨ ਇਸ ਦੇ ਕਿ ਉਹਨਾਂ ਨੇ ਲੈਫਟਿਸਟ ਤੋਂ ਕਿਤੇ ਜ਼ਿਆਦਾ ਸੀਟਾਂ ਲਈਆਂ ਨੇ। ਤਾਂ ਇਹ ਹੁਣ ਚੀਜ਼ ਵੇਖਣੀ ਪਏਗੀ ਕਿ ਕੀ ਆਰਜੇਡੀ ਨੂੰ ਇਹ ਚੀਜ਼ ਮਹਿੰਗੀ ਪੈ ਗਈ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਜ਼ਿਆਦਾ ਵਧੇਰੇ, ਕਿਉਂਕਿ ਦੇਖੋ ਜੇ ਆਪਾਂ ਅਤੀਤ ਨੂੰ ਵੇਖੀਏ ਤਾਂ ਮੰਡਲ ਕਮਿਸ਼ਨ ਦੀ ਸਿਫਾਰਿਸ਼ ਨਾ ਕਰਨਾ, ਉਹਦੀ ਸਮਰਥਨਾ ਨਾ ਕਰਨਾ, ਇਹ ਸਾਰੇ ਫੈਸਲੇ ਜਿਹੜੇ ਸੀ ਰਾਮ ਮੰਦਿਰ ਤੇ ਇੱਕ ਐਸਾ ਸਟੈਂਡ ਰੱਖਣਾ ਜਿਹੜਾ ਕਿ ਉੱਧਰ ਵੀ ਸੀ ਕਾਂਗਰਸ ਨੂੰ ਮਹਿੰਗਾ ਪਿਆ। ਬਿਹਾਰ ਦੇ ਵਿੱਚ ਕਾਂਗਰਸ ਜਿਹੜੀ ਆ ਸਿਮਟਦੀ ਗਈ। ਤਾਂ ਹੁਣ ਇਸ ਦੌਰ ਦੇ ਵਿੱਚ ਵੀ ਕਿ ਇਹਨਾਂ ਨੂੰ 70 ਸੀਟਾਂ ਦੇ ਦਿੱਤੀਆਂ ਜਾਂਦੀਆਂ, ਕਿ ਉਹ ਫੈਸਲਾ ਇਹਨਾਂ ਦਾ ਸਹੀ ਸੀਗਾ ਜਾਂ ਗਲਤ ਸੀਗਾ, ਇਹਦੇ ਤੇ ਹੁਣ ਬਹੁਤ ਵੱਡੀ ਚਰਚਾ ਛਿੜੇਗੀ ਕਿ 17 ਦੇ ਵਿੱਚੋਂ ਜੇ ਉਹ ਇੰਨੀਆਂ ਸੀਟਾਂ ਜਿੱਤਦੇ ਆ ਜਿੰਨੀਆਂ ਕੁ ਲੈਫਟਿਸਟ ਜਿਹੜੇ ਆ ਉਹ 30 ਦੇ ਵਿੱਚੋਂ ਜਿੱਤੀ ਖਲੋਤੀ ਹੈ, ਤੇ ਇੱਥੇ ਸਵਾਲ ਜਿਹੜਾ ਕਾਂਗਰਸ ਤੇ ਬਹੁਤ ਵੱਡਾ ਖੜਾ ਹੋਏਗਾ। ਜੀ ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ, ਕਹਿੰਦੇ ਕੇਂਦਰੀ ਕੈਬਨਿਟ ਮੰਤਰੀਆਂ ਦੇ ਨਾਲ ਮੀਟਿੰਗ ਦੇ ਲਈ ਹੁਣ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਮਿਲ ਗਿਆ ਜੀ ਸੱਦਾ। ਹਾਂਜੀ ਦੇਖੋ ਇਹ ਸੱਦਾ ਜਿਹੜਾ ਇਹਨਾਂ ਨੇ ਆਫੀਸ਼ੀਅਲੀ ਭੇਜ ਦਿੱਤਾ, ਪਰ ਉਸ ਤੋਂ ਪਹਿਲਾਂ ਇੱਕ ਖਬਰ ਆ ਰਹੀ ਹੈ ANI ਦੀ, ਕਹਿੰਦੇ ਕਿ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦਾ ਇੱਕ ਡੈਲੀਗੇਸ਼ਨ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ 'ਚ ਪਹੁੰਚ ਗਿਆ ਤੇ ਉਹਨਾਂ ਨੇ ਰੇਜ਼ ਕੀਤਾ ਇਸ਼ੂ ਚੀਫ ਮਿਨਿਸਟਰ ਨਿਤਿਸ਼ ਕੁਮਾਰ ਦਾ, ਉਹ ਮਤਲਬ ਕਿ ਇਨਫਲੂਐਂਸਿੰਗ ਕਰ ਰਿਹਾ ਹੈ ਵੋਟਾਂ ਦੇ ਵਿੱਚ। ਤਾਂ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਗੱਲ ਕਿੱਥੋਂ ਦੀ ਕਿੱਥੇ ਤੱਕ ਚਲੇਗੀ। ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਤਾਂ ਉਹ ਹੁਣ ਇੱਥੋਂ ਤੱਕ ਪਹੁੰਚ ਗਈ ਹੈ। ਫੋਟੋ ਵੀ ਟਵੀਟ ਕਰ ਦਿੱਤੀ ਹੈ ANI ਨੇ, ਜਿਹਦੇ ਵਿੱਚ ਪ੍ਰਕਾਸ਼ ਝਾਅ ਗੱਡੀ 'ਚ ਜਾ ਰਿਹਾ ਤੇ ਟੈਲੀਫੋਨ ਉਹਦੇ ਕੰਨ ਨੂੰ ਲੱਗਾ, ਨਾਲ ਹੋਰ 2-3 ਲੀਡਰ ਗੱਡੀ 'ਚ ਬੈਠੇ ਆ।
ਸਮਝ ਸਕਦੇ ਹੋ ਕਿ ਇਹ ਰਾਤ ਜਿਹੜੀ ਹੈ ਉਹ ਕਾਫੀ ਹਲਚਲ ਵਾਲੀ ਰਾਤ ਹੈ। ਜੇ ਬਿਹਾਰ ਦੀ ਰਾਜਨੀਤੀ ਦੇ ਲਿਹਾਜ਼ ਨਾਲ ਆਪਾਂ ਦੇਖੀਏ ਤਾਂ ਬਹੁਤ ਵੱਡੇ ਦੋਸ਼ ਹੀ ਨਹੀਂ ਲੱਗੇ, ਬਲਕਿ ਹੁਣ ਉਹਨਾਂ ਦੋਸ਼ਾਂ ਨੂੰ ਲੈ ਕੇ ਅੱਗੇ ਸਰਗਰਮੀ ਵੀ ਸ਼ੁਰੂ ਹੋ ਗਈ ਹੈ। ਖੈਰ, ਜੇ ਆਪਾਂ ਗੱਲ ਕਰੀਏ ਤਾਂ ਇੱਥੇ ਵੀ ਸਰਗਰਮੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਕੇਂਦਰੀ ਕੈਬਨਿਟ ਮੰਤਰੀਆਂ ਦੇ ਨਾਲ ਜੋ ਮੀਟਿੰਗ ਤੈਅ ਸੀਗੀ, ਤਕਰੀਬਨ ਕੱਲ ਤੈਅ ਹੋ ਗਈ ਸੀਗੀ, ਤਾਂ ਉਹਦੇ ਵਾਸਤੇ ਓਫੀਸ਼ੀਅਲੀ ਉਹਨਾਂ ਨੇ ਸੱਦਾ ਜਿਹੜਾ ਉਹ ਘੱਲ ਦਿੱਤਾ। ਮੇਰੇ ਖਿਆਲ ਦੇ ਨਾਲ 29 ਦੇ ਕਰੀਬ ਜਥੇਬੰਦੀਆਂ ਨੂੰ ਉਹਨਾਂ ਨੇ ਇਹ ਸੱਦਾ ਘਲਾਇਆ। ਜੀ ਹੁਣ ਇਹ ਵੇਖਣਾ ਹੋਏਗਾ ਕਿ ਇਹ ਕੀ ਪ੍ਰਵਾਨ ਕਰਦੇ ਆ ਜਾਂ ਪ੍ਰਵਾਨ ਕਰਦੇ ਜਾਂ ਕੁਛ ਐਕਸਟਰਾ ਕੋਈ ਸ਼ਰਤ ਰੱਖਦੇ ਜਾਂ ਗੱਲਬਾਤ ਵਾਸਤੇ ਆਪਣਾ ਏਜੰਡਾ ਉਲੀਕ ਕੇ ਤੇ ਉਧਰ ਨੂੰ ਦਿੱਲੀ ਨੂੰ ਕੂਚ ਕਰ ਦਿੰਦੇ ਆ। ਪਰ ਜੇ ਮੰਨ ਲਓ ਇਹ ਸਾਰੀਆਂ ਚੀਜ਼ਾਂ ਵਾਪਰ ਵੀ ਜਾਂਦੀਆਂ ਤਾਂ ਅਸਲ ਦੇ ਵਿੱਚ ਨਿਗਾਹ ਰਹੇਗੀ ਕਿ ਉਸ ਮੀਟਿੰਗ ਦੇ ਵਿੱਚੋਂ ਨਿਕਲਦਾ ਕੀ ਆ। ਕਿਸੇ ਨੁਕਤੇ ਤੇ ਜਾ ਕੇ, ਕਿਸੇ ਪੁਆਇੰਟ ਤੇ ਜਾ ਕੇ ਸਹਿਮਤੀ ਬਣਦੀ ਹੈ ਜਾਂ ਨਹੀਂ ਬਣਦੀ, ਇਹ ਵੇਖਣ ਵਾਲੀ ਗੱਲ ਹੋਏਗੀ। ਤਾਂ ਹੁਣ ਇਹਨਾਂ ਨੂੰ ਥੋੜਾ ਕਿਸਾਨ ਯੂਨੀਅਨਾਂ ਨੂੰ, ਮੈਂ ਥੋੜੇ ਦਿਨ ਪਹਿਲਾਂ ਇੱਕ ਪਿੰਡ ਦੇ ਵਿੱਚ ਵੀ ਗਿਆ ਸੀ ਜਿੱਥੇ ਕਾਫੀ ਨੌਜਵਾਨ ਵਧੀਆ ਕੰਮ ਕਰ ਰਹੇ ਆ, ਨੌਜਵਾਨ ਵੀ ਇਹਨਾਂ ਨੂੰ ਭਰਪੂਰ ਸਮਰਥਨ ਦੇ ਰਹੇ, ਪਰ ਇੱਕ ਚੀਜ਼ ਤੋਂ ਉਹ ਥੋੜੇ ਜਿਹੇ ਖਫਾ ਨਜ਼ਰ ਆਉਂਦੇ ਇਹਨਾਂ ਦੇ ਨਾਲ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਤਾਂ ਯੂਥ ਜਿਨ੍ਹਾਂ ਦੇ ਸਿਰ ਤੇ ਇਹ ਸਾਰਾ ਸੰਘਰਸ਼ ਲੜਿਆ ਜਾ ਰਿਹਾ ਉਹਨਾਂ ਨੂੰ ਦਰਕਨਾਰ ਕਰ ਦਿੱਤਾ ਜਾਂਦਾ। ਤਾਂ ਇਹ ਚੀਜ਼ ਹਾਲੇ ਹੁਣ ਨਾ ਵਾਪਰੀ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਕੋਲ ਵਕਤ ਹੈ, ਕਿਉਂਕਿ ਸਿਆਣੇ ਨਹੀਂ, ਲੀਡ ਇਹਨਾਂ ਨਹੀਂ ਕਰਨਾ। ਪਰ ਓਪੀਨੀਅਨ ਕੋਈ ਬੱਚਾ ਵੀ ਦੇ ਸਕਦਾ ਤੁਹਾਨੂੰ ਵਧੀਆ, ਇਹਦੇ 'ਚ ਕੋਈ ਸ਼ੱਕ, ਕੋਈ ਦੋ ਰਾਏ ਨਹੀਂ ਹੁੰਦਾ। ਕਿਉਂਕਿ ਜੋ ਓਪੀਨੀਅਨ ਹੈ ਉਹ ਵਿਜ਼ਨ ਦੇ ਨਾਲ ਬਣਦਾ, ਤਾਂ ਵਿਜ਼ਨ ਕਿਸੇ ਦਾ ਵੀ ਕਿਸੇ ਉਮਰ ਦੇ ਵਿੱਚ ਬਣੇ ਤਾਂ ਇਹ ਕੋਈ ਪੈਮਾਨਾ ਨਹੀਂ ਹੈਗਾ। ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਆ ਉਹ ਕਈ ਵਾਰ ਜਿਹੜੇ ਰਾਜਨੀਤਿਕ ਲੋਕ 20-20 ਸਾਲ ਤੋਂ 30-30, 40-40 ਸਾਲ ਤੋਂ ਰਾਜਨੀਤੀ ਕਰਦੇ, ਉਹਨਾਂ ਤੋਂ ਵੀ ਵਧੀਆ ਪੁਆਇੰਟ ਆਫ ਵਿਊ ਰੱਖਦੇ ਆ ਉਸੇ ਚੀਜ਼ ਪ੍ਰਤੀ, ਜੋ ਚੀਜ਼ ਉਹਨਾਂ ਦੇ ਵੀ ਸਾਹਮਣੇ ਆਉਂਦੀ ਰਾਜਨੀਤਿਕ ਲੋਕਾਂ ਦੀ। ਤਾਂ ਮੇਰੇ ਖਿਆਲ ਦੇ ਇਹ ਚੀਜ਼ਾਂ ਜਿਹੜੀਆਂ ਉਹ ਇਹਨਾਂ ਨੂੰ ਦੂਰ ਕਰਕੇ ਜਾਣੀਆਂ ਪਊਗੀਆਂ। ਹੁਣ ਉਹ ਵੇਖੋ ਕੀ ਅੱਗੋਂ ਕੌਡੀ ਸੁੱਟਦੇ ਆ। ਇਹ ਬੜਾ ਇੱਕ ਮੈਂ ਕਹੂੰਗਾ ਕਿ ਇਹਨਾਂ ਵਾਸਤੇ ਬੜਾ ਇੱਕ ਤਿਲਕਵਾਂ ਪੁਆਇੰਟ ਹੋਏਗਾ। ਭਾਰਤੀ ਕਿਸਾਨ ਯੂਨੀਅਨਾਂ ਜਿੰਨੀਆਂ ਵੀ ਹੈਗੀਆਂ, ਜਿੰਨੀਆਂ ਵੀ ਜਥੇਬੰਦੀਆਂ ਨੇ ਜੋ ਵੀ ਜਾਣਗੀਆਂ ਉੱਥੇ, ਤਾਂ ਬਹੁਤ ਤਿਲਕਵਾਂ ਪੁਆਇੰਟ ਹੋਏਗਾ ਉੱਥੇ। ਕੋਈ ਮਾੜੀ ਜਿਹੀ ਵੀ ਗਲਤੀ ਕਰ ਦਿੰਦੀ ਹੈ ਕਿਉਂਕਿ ਉਹਨਾਂ ਦੇ ਕੋਈ ਤੇ ਬਹਾਨੇ ਹੈਗੇ ਆ। ਜੇ ਮੰਨ ਲਓ ਕੋਈ ਫੈਸਲਾ ਲੈਣ ਦੇ ਵਿੱਚ ਕੋਈ ਇੱਕਾ ਦੁੱਕਾ ਗਲਤੀ ਹੋ ਜਾਂਦੀ ਹੈ ਤਾਂ ਬਹੁਤ ਭਾਰੀ ਪਏਗਾ ਨਾ। ਜਿਵੇਂ ਤੁਹਾਨੂੰ ਕਿਹਾ ਕਿ ਠੀਕ ਹੈ, ਹਾਲੇ ਤਾਂ ਇਹਨਾਂ ਦਾ ਦਿੱਤਾ ਪ੍ਰੋਗਰਾਮ ਫੋਲੋ ਕਰ ਰਹੇ ਆ ਲੋਕ, ਕੁਛ ਮਾਮਲਿਆਂ ਤੇ ਉਹ ਡਿਫਰ ਨੇ ਇਹਨਾਂ ਦੇ ਨਾਲੋਂ, ਕੁਛ ਮਾਮਲਿਆਂ ਦੇ ਵਿੱਚ ਨੁਕਤਾਚੀਨੀ ਵੀ ਕਰਦੇ ਨਜ਼ਰ ਆਉਂਦੇ ਆ, ਪਰ ਲੜਾਈ ਸਾਂਝੀ ਆ, ਨਿਸ਼ਾਨਾ ਇੱਕ ਆ, ਤਾਂ ਉੱਥੇ ਉਹ ਨਾਲ ਨਜ਼ਰ ਆਉਂਦੇ ਆ। ਜੇ ਮੰਨ ਲਓ ਇਸ ਨਾਜ਼ੁਕ ਮੌਕੇ ਤੇ ਜੇ ਕੋਈ ਐਸੀ ਵੈਸੀ ਕੋਈ ਗੱਲ ਹੁੰਦੀ ਹੈ ਤਾਂ ਫਿਰ ਮਾਮਲਾ ਜਿਹੜਾ ਵਿਗੜ ਵੀ ਸਕਦਾ। ਸੋ ਦਬਾਅ ਜਿਹੜਾ ਕਿਸਾਨ ਜਥੇਬੰਦੀਆਂ ਦੇ ਮੋਹਤਬਾਰਾਂ ਤੇ ਵੀ ਰਹੇਗਾ। ਹਾਂ, ਉਧਰ ਕੇਂਦਰ ਸਰਕਾਰ ਤੇ ਵੀ ਮਾੜਾ ਮੋਟਾ ਦਬਾਅ ਤੇ ਹੈ ਕਿ ਇਸ ਗੱਲ ਨੂੰ ਕਿਸੇ ਨਾ ਕਿਸੇ ਸਿਰੇ ਲਾਇਆ ਜਾਵੇ, ਕਿਉਂਕਿ ਮੈਸੇਜ ਜਿਹੜਾ ਅੱਛਾ ਨਹੀਂ ਜਾ ਰਿਹਾ। ਪਰ ਜਿਵੇਂ ਕਿ ਕਾਂਗਰਸ ਸਰਕਾਰ ਇੱਥੇ ਚੱਲਦੀ ਪਈ, ਇਹਦੀ ਵੀ ਇੱਕ ਆਕਾਂਖਿਆ ਨਜ਼ਰ ਆਉਂਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹੀ ਲੱਗਦਾ ਕਿ ਕਿਸਾਨ ਸੰਘਰਸ਼ ਹੈ ਜਿਹੜਾ ਮੇਰੇ ਵਾਸਤੇ ਇੱਕ ਢਾਲ ਬਣ ਗਿਆ, ਕਿਉਂਕਿ ਮੇਰੇ ਪੱਲੇ ਕੁਛ ਨਹੀਂ ਸੀਗਾ। ਆਉਣ ਵਾਲੇ ਸਮੇਂ ਦੇ ਵਿੱਚ ਜੇ ਰਾਜਨੀਤੀ ਅੱਗੇ ਸਾਧੀ ਜਾ ਸਕਦੀ ਹੈ, ਰਾਜਨੀਤੀ ਜਿਹੜੀ ਆ ਉਹ ਆਪਣੇ ਪੱਖ 'ਚ ਕਰਕੇ ਤੋਰੀ ਜਾ ਸਕਦੀ ਹੈ, ਤਾਂ ਉਹਦੇ ਵਿੱਚ ਇਹ ਜਜ਼ਬਾਤੀ ਮੁੱਦੇ ਜਾਂ ਕਹਿ ਲਈਏ ਕਿ ਜਿਹੜੇ ਆਰਥਿਕਤਾ ਦੇ ਨਾਲ ਜੁੜੇ ਮੁੱਦੇ ਆ ਤਾਂ ਉਹ ਮੈਨੂੰ ਬਹੁਤ ਜ਼ਿਆਦਾ ਫਾਇਦਾ ਦੇ ਸਕਦੇ। ਤਾਂ ਉਸੇ ਤਰ੍ਹਾਂ ਇਹ ਵੇਖਣਾ ਮੇਰੇ ਖਿਆਲ ਦੇ ਨਾਲ ਦਿਲਚਸਪ ਰਹੇਗਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਰਾਜਨੀਤਿਕ ਵਫਾਦਾਂ ਉੱਤੇ ਕਿਸ ਤਰ੍ਹਾਂ ਪਾਲਦੀ ਹੈ। ਜਿਹੜੀ ਛੇਤੀ ਉਹ ਪਿੱਛੇ ਹਟਣ ਵਾਲੇ ਨਹੀਂ ਹੈ, ਪਰ ਉਹ ਇੱਕ ਮੈਸੇਜ ਵੀ ਸ਼ਾਇਦ ਦੇਣਗੇ ਕਿ ਹਾਂ ਅਸੀਂ ਗੱਲਬਾਤ ਵਾਸਤੇ ਇਹਨਾਂ ਨੂੰ ਸੱਦਿਆ, ਪਰ ਵਾਰ-ਵਾਰ ਇਹੀ ਲੋਕ ਗੱਲਬਾਤ ਤੋੜ ਕੇ ਚਲੇ ਜਾਂਦੇ। ਕਿਤੇ ਇਹ ਨਾ ਹੋਵੇ ਕਿ ਉਲਟਾ ਜਿਵੇਂ ਖਲਨਾਇਕ ਬਣਾਉਣ ਦਾ ਯਤਨ ਕਰ ਰਹੇ ਆ ਔਰ ਕਰਦੇ ਵੀ ਆ। ਆਮ ਤੌਰ 'ਤੇ ਉਹਨਾਂ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਚਲਾਕੀ ਭਰਿਆ ਅੰਸ਼ ਇਹੋ ਹੀ ਹੁੰਦਾ ਕਿ ਜੇ ਕੋਈ ਨੀਤੀਆਂ ਦਾ ਆਲੋਚਕ ਹੋਵੇ ਉਹਨੂੰ ਦੇਸ਼ ਧਰੋਹੀ ਕਹਿ ਦਿੱਤਾ ਜਾਂਦਾ। ਪਰ ਇੱਥੇ ਕਿਉਂਕਿ ਕਿਸਾਨ ਹੈ ਜਿਹੜਾ ਇੱਕ ਐਸੇ ਕਿੱਤੇ ਨਾਲ ਜੁੜਿਆ ਜਿਹਨੂੰ ਤੁਸੀਂ ਦੇਸ਼ ਧਰੋਹੀ ਜਾਂ ਅੱਤਵਾਦੀ ਨਹੀਂ ਕਹਿ ਸਕਦੇ ਛੇਤੀ, ਇੱਥੇ ਗੁਰੇਜ਼ ਕੀਤਾ ਜਾ ਰਿਹਾ। ਪਰ ਇਹ ਹੈ ਕਿ ਵਾਰ-ਵਾਰ ਇਸ ਤਰ੍ਹਾਂ ਮੀਟਿੰਗਾਂ ਕਰਕੇ ਜਾਂ ਸੱਦ ਕੇ ਗੱਲ ਜਿਹੜੀ ਉਹ ਕਿਤੇ ਨਾ ਕਿਤੇ ਦੌਲਤਾਬਾਦ ਦੇ ਜ਼ਹਿਨ 'ਚ ਬਿਠਾ ਦਿੱਤੀ ਜਾ ਸਕਦੀ ਹੈ ਕਿ ਹਾਂ ਵੇਖ ਲਓ ਕਿ ਪੰਜਾਬ ਦੇ ਕਿਸਾਨ ਨੇ ਜਿਹੜੇ ਕੋਈ ਅੜੀਅਲ ਆ, ਸਾਡੀ ਕੋਈ ਗੱਲ ਨਹੀਂ ਮੰਨਦੇ, ਆਪਣੀਆਂ ਸਾਰੀਆਂ ਮਨਾਉਣੀਆਂ ਚਾਹੁੰਦੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਮਾਮ ਚੀਜ਼ਾਂ ਨੇ ਹੌਲੀ ਹੌਲੀ ਸਾਫ਼ ਹੋਣਗੀਆਂ। ਹਾਲ ਦੀ ਘੜੀ ਤੇ ਕਿਆ ਆਪਣੇ ਅੰਦਾਜ਼ ਨਹੀਂ ਗਿਆ। ਜੀ ਜੀ, ਅਗਲੀ ਮਿੰਟ 'ਚ ਗੱਲ ਕਰਦੇ ਜਾਈਏ। ਕੈਪਟਨ ਨੇ ਕਹਿੰਦੇ ਕੇਂਦਰ ਦੀ ਸ਼ਰਤ ਠੁਕਰਾ ਦਿੱਤੀ ਆ, ਮੋਦੀ ਸਰਕਾਰ ਦਾ ਨਵਾਂ ਬਹਾਨਾ। ਹਾਂਜੀ ਦੇਖੋ, ਇਹ ਗੱਲ ਤੇ ਕਹਿੰਦੇ ਸਨ, ਆਪਾਂ ਗੱਲ ਵੀ ਕੀਤੀ ਸੀ ਮੇਰੇ ਖਿਆਲ ਦੇ ਨਾਲ ਕਿ
ਤੁਸੀਂ ਏਦਾਂ ਕਰੋ ਕਿ ਯਾਤਰੀ ਟ੍ਰੇਨਾਂ ਜਿਹੜੀਆਂ ਨੇ ਮੁਸਾਫਰ ਟ੍ਰੇਨਾਂ ਉਹਨਾਂ ਨੂੰ ਵੀ ਅਲਾਓ ਕਰ ਦਿਓ, ਅਪੀਲ ਕਰ ਰਹੇ ਸੀਗੇ। ਤੇ ਅੱਜ ਇਹਨਾਂ ਨੇ ਮੇਰੇ ਖਿਆਲ ਨਾਲ ABP ਵਾਲਿਆਂ ਨੇ ਬਿਆਨ ਛਾਪਿਆ ਇਹਨਾਂ ਦਾ ਕਿ ਜੀ ਇਹ ਜਿਹੜਾ ਜੀ ਤੁਸੀਂ ਕਰ ਰਹੇ ਹੋ ਕਿ ਮਾਲ ਗੱਡੀਆਂ ਦੇ ਨਾਲ ਨਾਲ ਮੁਸਾਫਰ ਗੱਡੀਆਂ ਵੀ ਤੋੜੀਆਂ ਜਾਣ, ਤੇ ਇਹ ਬਹਾਨਾ ਜਿਹੜਾ ਉਹ ਤਰਕਹੀਣ ਆ। ਸੋ ਇਸ ਤਰ੍ਹਾਂ ਦਾ ਇੱਕ ਬਿਆਨ ਜਿਹੜਾ ਉਹ ਅੱਜ ਇਹਨਾਂ ਦਾ ਛਾਇਆ ਹੋਇਆ। ਇਹ ਕੰਟਰਾਡਿਕਸ਼ਨ ਕਿਵੇਂ ਆ, ਕਿਉਂ ਆ, ਸਮਝ ਤੋਂ ਪਰੇ ਦੀ ਗੱਲ ਆ। ਪਰ ਦੇਖੋ, ਜੇ ਤਰਕ ਦੇਣਾ ਹੋਵੇ ਤਾਂ ਮੈਨੂੰ ਤਾਂ ਇਹਨਾਂ ਦਾ ਬਿਆਨ ਵੀ ਤਰਕਹੀਣ ਲੱਗਦਾ, ਪਰ ਜੇ ਤਰਕ ਦੇਣਾ ਹੋਵੇ ਤਾਂ ਤਰਕ ਤੁਸੀਂ ਇਸ ਆਧਾਰ ਤੇ ਦੇ ਸਕਦੇ ਹੋ ਕਿ ਦੇਖੋ ਸਾਡੀ ਤਰਫ ਤੇ ਕੀ ਹੈ, ਅਸਹਿਮਤੀ ਇਸ ਤੇ। ਸਾਡਾ ਸੂਬਾ ਜਿਹੜਾ ਉਹ ਅਸਹਿਮਤ ਹੈ ਤੁਹਾਡੀਆਂ ਕੁਛ ਨੀਤੀਆਂ ਦੇ ਨਾਲ, ਜਾਂ ਜੋ ਤੁਸੀਂ ਰਿਫਾਰਮ ਪ੍ਰਚਾਰ ਰਹੇ ਹੋ ਸਾਡੇ ਕੋਲ ਪੁੱਛਿਆ ਨਹੀਂ ਗਿਆ, ਜਾਂ ਉੱਥੇ ਰਾਜ ਸਭਾ ਦੇ ਵਿੱਚ ਜਿਸ ਢੰਗ ਨਾਲ ਇਹਨੂੰ ਪਾਸ ਕਰਵਾਇਆ ਗਿਆ, ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਇੱਕ ਅੜੀਅਲ ਤੇ ਰੁੱਖਾ ਵਤੀਰਾ ਤੁਸੀਂ ਅਖਤਿਆਰ ਕੀਤਾ, ਉਹਦੇ ਨਾਲ ਸਾਡੀ ਅਸਹਿਮਤੀ ਹੈ। ਤਾਂ ਉਸ ਅਸਹਿਮਤੀ ਦੇ ਵਿੱਚ ਤੁਸੀਂ ਆਮ ਲੋਕਾਂ ਨੂੰ ਨਹੀਂ ਪੀ ਸਕਦੇ, ਆਮ ਲੋਕ ਉਹਦੇ ਵਿੱਚ ਨਹੀਂ ਪਿਸ ਸਕਦੇ। ਤੋ ਜਿਹੜੀਆਂ ਆਮ ਲੋਕਾਂ ਦੀਆਂ ਜ਼ਰੂਰਤਾਂ ਨੇ ਜਾਂ ਸੂਬੇ ਦੀਆਂ ਬੁਨਿਆਦੀ ਜ਼ਰੂਰਤਾਂ, ਉਹਨਾਂ ਨੂੰ ਪੂਰਤੀ ਵਾਸਤੇ ਤੁਸੀਂ ਭਾਈ ਮਾਲ ਗੱਡੀਆਂ ਜਿਹੜੀਆਂ ਚਾਲੂ ਕਰੋ। ਤੇ ਜਿਹੜੀਆਂ ਮੁਸਾਫਰ ਟ੍ਰੇਨਾਂ ਦੀ ਤੁਸੀਂ ਗੱਲ ਕਰਦੇ ਹੋ ਕਿ ਤੁਰਦੀਆਂ ਹੀ ਨਹੀਂ ਹੈ, ਮਤਲਬ ਕਿ ਮਾਲ ਟ੍ਰੇਨ ਜਿਹੜੀ ਹੈ ਮੁਸਾਫਰ ਟ੍ਰੇਨ ਦੇ ਨਾਲ ਹੀ ਚੱਲੂਗੀ, ਤਾਂ ਤੁਹਾਡੀ ਮੁਸਾਫਰ ਟ੍ਰੇਨ ਜਿਹੜੀ ਆ COVID-19 ਦੇ ਵਿੱਚ ਬਹੁਤ ਸਮਾਂ ਬੰਦ ਰਹਿ ਚੁੱਕੀ ਆ। ਤਾਂ ਜੇ ਉਦੋਂ ਲੋਕਾਂ ਦਾ ਸਰ ਗਿਆ ਸੀਗਾ, ਉਸ ਦੌਰ ਦੇ ਵਿੱਚ ਸਰ ਗਿਆ ਸੀਗਾ, ਤਾਂ ਹੁਣ ਵੀ ਸਰ ਜਾਏਗਾ, ਕਿਉਂਕਿ ਅੰਬਾਲੇ ਤੋਂ ਗੱਡੀਆਂ ਚੱਲ ਰਹੀਆਂ ਨੇ। ਜੇ ਬਹੁਤੀ ਗੱਲ ਹੈ ਤਾਂ ਕੋਈ ਵੀ ਗੱਡੀ ਫੜ ਸਕਦਾ, ਵੈਸੇ ਤਾਂ ਤਕੱਲਫ ਵਾਲੀ ਗੱਲ ਆ, ਤਕਲੀਫ ਵਾਲੀ ਗੱਲ ਆ ਕਿ ਇੰਨੀ ਦੂਰ ਜਾ ਕੇ ਗੱਡੀ ਫੜਨੀ। ਜੇ ਆਪਾਂ ਕਿਸੇ ਹੋਰ ਦੇ ਬੰਦੇ ਨੂੰ ਕਹੀਏ ਕਿ ਜਾ ਕੇ ਤੂੰ ਅੰਬਾਲਿਓਂ ਗੱਡੀ ਚੜ੍ਹ ਜਾ, ਤੇਰੀ ਉਹ ਰਿਜ਼ਰਵੇਸ਼ਨ ਹੋਈ ਵੀ ਆ, ਉਹਦੇ ਵਾਸਤੇ ਬਹੁਤ ਔਖਾ, ਕਿਉਂਕਿ ਅਬੋਹਰ ਅੰਬਾਲੇ ਤੋਂ ਮੇਰੇ ਖਿਆਲ ਦੇ ਨਾਲ 350 ਕਿਲੋਮੀਟਰ ਬਣ ਜਾਏਗਾ। ਪਰ ਗੱਲ ਇਹ ਆ ਕਿ ਜੇ ਤੁਸੀਂ ਤਰਕ ਦੇਣਾ ਤਾਂ ਫਿਰ ਇਹ ਤਰਕ ਜ਼ਰੂਰ ਦੇ ਸਕਦੇ ਹੋ ਕਿ COVID-19 ਦੇ ਦੌਰ ਦੇ ਵਿੱਚ ਜੇ ਮੁਸਾਫਰ ਟ੍ਰੇਨਾਂ ਬੰਦ ਰਹਿ ਸਕਦੀਆਂ ਤਾਂ ਭਾਈ ਫਿਰ ਹੁਣ ਕਿਉਂ ਨਹੀਂ। ਤਾਂ ਦੂਸਰੀ ਗੱਲ ਇਹ ਆ ਕਿ ਕਰਨਾ ਉਹਨਾਂ ਨੇ, ਉਹ ਕਰਨਗੇ ਆਪਣੀ ਮਰਜ਼ੀ ਦੇ ਨਾਲ, ਕਿਉਂਕਿ ਇਹਨਾਂ ਦਾ ਜਿਹੜਾ ਹਥਿਆਰ ਸੀਗਾ, ਮੈਂ ਜਿਵੇਂ ਕਿਹਾ ਕਿ ਸਾਰਾ ਕੁਝ ਠੀਕ ਹੋ ਸਕਦਾ ਸੀ, ਪਰ ਉਸ ਟਾਈਮ ਕੁਝ ਐਕਸ਼ਨ ਪ੍ਰੋਗਰਾਮ ਐਸਾ ਉਲੀਕਿਆ ਗਿਆ ਕਿ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਰੇਲਵੇ ਟਰੈਕਾਂ ਤੇ ਬੈਠ ਗਈਆਂ। 2 ਦਿਨ ਉਹਨਾਂ ਨੇ ਗੱਡੀ ਚਲਾ ਕੇ ਬਹਾਨਾ ਜਿਹਾ ਲਾ ਕੇ ਦਿਖਾ ਦਿੱਤਾ, ਪਰ ਉਹ ਸਿੱਧੇ ਤੌਰ ਤੇ ਇੱਕ ਅੜੀਅਲ ਰਵੱਈਆ। ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਹੁਣ ਜਿੱਦਾਂ ਆਪਾਂ ਗੋਆ ਦਾ ਜ਼ਿਕਰ ਲੈ ਲਓ, ਗੋਆ ਦੇ ਵਿੱਚ ਵੀ ਐਜੀਟੇਸ਼ਨ ਹੋਇਆ, ਪਰ ਉੱਥੇ ਰਾਤ ਦੇ ਸਮੇਂ ਬਲੌਕ ਕਰ ਦਿੱਤੀਆਂ ਗਈਆਂ ਸੀਗੀਆਂ ਰੇਲ ਲਾਈਨਾਂ। ਤਾਂ ਉੱਥੇ ਸਾਰੇ ਰਾਜ ਦੀਆਂ ਗੱਡੀਆਂ ਬੰਦ ਥੋੜ੍ਹਾ ਹੋਈਆਂ। ਜਾਂ ਹੁਣ ਗੁੱਜਰ ਅੰਦੋਲਨ ਚੱਲਦਾ ਇੱਥੇ ਕੁਛ ਇਲਾਕਿਆਂ ਦੇ ਵਿੱਚ ਰਾਜਸਥਾਨ 'ਚ, ਉਹਨਾਂ ਨੇ ਤਾਂ ਪਰੜੀਆਂ ਉਖਾੜ ਦਿੱਤੀਆਂ, ਪਹਿਲੇ ਦਿਨ ਆਏ ਉਹਨਾਂ ਨੇ ਤਾਂ ਪੱਟ ਦਿੱਤੀਆਂ ਸੀਗੀਆਂ। ਤਾਂ ਤੁਸੀਂ ਕੀ ਸਾਰੇ ਰਾਜਸਥਾਨ ਨੂੰ ਸਪਲਾਈ ਬੰਦ ਕਰ ਦਿੱਤੀ? ਤੇ ਜੇ ਕਿਤੇ ਤੁਹਾਨੂੰ ਲੱਗਦਾ ਵੀ ਆ ਕਿ ਕੋਈ ਟਰੈਕ ਜਿਹੜਾ ਬੰਦ ਹੋਇਆ, ਉਹ ਤੁਸੀਂ ਕਰ ਲਓ। ਬਾਕੀ ਗੱਲ ਹੈ ਜਿਹੜੀ ਉਹ ਕਿਸਾਨ ਆਉਣਗੇ, ਤੁਸੀਂ ਕਰ ਲਓ। ਮੁਸਾਫਰ ਟ੍ਰੇਨਾਂ ਦਾ ਮੈਂ ਤਾਂ ਆਪ ਇਸ ਹੱਕ ਦੇ ਵਿੱਚ ਆ ਕਿ ਜਦੋਂ ਰਹਿਤ ਹੀ ਦਿੱਤੀ ਹੈ ਕੁਛ ਦਿਨਾਂ ਵਾਸਤੇ, ਤੁਸੀਂ ਆਪਣਾ ਐਜੂਕੇਸ਼ਨ ਹੈ ਜਿਹੜਾ ਉਹ ਢਿੱਲਾ ਕਰ ਰਹੇ ਹੋ ਕਿ ਕੋਈ ਗੱਲ ਨਹੀਂ ਹੈ, ਇਹ ਸਪਲਾਈ ਜਿਹੜੀ ਆ ਉਹ ਇੱਕ ਵਾਰੀ ਆ ਜਾਵੇ ਤਾਂ ਫਿਰ ਅਸੀਂ ਦੇਖਾਂਗੇ। ਅਗਰ ਤੁਸੀਂ ਮੁਸਾਫਰ ਟ੍ਰੇਨਾਂ ਵੀ ਕੋਈ 4 ਦਿਨ ਚਲਾ ਦਿਓ ਤਾਂ ਕੋਈ ਵੱਡੀ ਗੱਲ ਨਹੀਂ ਹੈ। ਉਹਦੇ 'ਚ ਇਹ ਨਹੀਂ ਹੈ ਕਿ ਤੁਸੀਂ ਹਾਰ ਹੀ ਜਾਓਗੇ, ਤੁਹਾਡੇ ਕੋਲ ਫਿਰ ਐਜੂਕੇਸ਼ਨ ਕਰਨ ਵਾਸਤੇ ਰਸਤਾ ਹੋਏਗਾ। ਔਰ ਸਪੋਜ਼ ਕਰੋ ਕੱਲ੍ਹ ਨੂੰ, ਕਿਉਂਕਿ ਹਾਈ ਕੋਰਟ ਦੇ ਵਿੱਚ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ 18 ਤਰੀਕ ਫਿਰ ਪਈ ਆ, 18 ਨੂੰ ਹਾਈ ਕੋਰਟ ਆਰਡਰ ਕਰ ਦੇਵੇ ਕਿ ਤੁਹਾਨੂੰ ਰੇਲਵੇ ਟਰੈਕ ਖਾਲੀ ਕਰਨੇ ਪੈਣਗੇ, ਕੀ ਤੁਸੀਂ ਹਾਈ ਕੋਰਟ ਦੇ ਫਿਰ ਜੋ ਹੁਕਮ ਆ ਉਹਨਾਂ ਦੀ ਅਵੱਗਿਆ ਕਰ ਸਕੋਗੇ? ਨਹੀਂ, ਕਿਉਂਕਿ ਅੱਗੇ ਵੀ ਦੇਖਿਆ ਜਦੋਂ ਪਟਿਆਲੇ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਧਰਨਾ ਲਾਉਣਾ ਸੀ, ਮਸਲਾ ਹਾਈ ਕੋਰਟ ਗਿਆ ਤਾਂ ਹਾਈ ਕੋਰਟ ਨੇ ਆਖਿਆ ਕਿ ਇਹਨਾਂ ਨੂੰ ਬਾਹਰ ਪਟਿਆਲੇ ਤੋਂ ਥਾਂ ਪ੍ਰੋਵਾਈਡ ਕਰਵਾਓ। ਸਰਕਾਰ ਨੇ ਬਾਹਰ ਥਾਂ ਪ੍ਰੋਵਾਈਡ ਕਰ ਦਿੱਤੀ ਸੀਗੀ, ਪਰ ਕਿਸਾਨਾਂ ਨੂੰ ਉਹ ਹੁਕਮ ਜ਼ਰੂਰ ਮੰਨਣਾ ਪਿਆ ਸੀ ਕਿਸਾਨ ਜਥੇਬੰਦੀਆਂ ਨੂੰ। ਤਾਂ ਇਹ ਚੀਜ਼ ਜਿਹੜੀ ਹੈ ਉਹ ਜ਼ਰੂਰ ਮੇਰੇ ਖਿਆਲ ਦੇ ਨਾਲ ਵਿਚਾਰ ਲੈਣੀ ਚਾਹੀਦੀ ਹੈ, ਔਰ ਇਹ ਜ਼ਰੂਰਤ ਵੀ ਹੈ ਇਸ ਵੇਲੇ ਦੀ। ਕੈਪਟਨ ਅਮਰਿੰਦਰ ਸਿੰਘ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹਦੀ ਰਾਜਨੀਤੀ ਜਿਹੜੀ ਹੈ ਖੁਦ ਕਨਫਿਊਜ਼ਡ ਲੱਗਦੀ, ਉਹਨੂੰ ਇੱਦਾਂ ਹੀ ਲੱਗਦਾ ਕਿ ਬਸ ਆਹ ਬੋਲ ਲਵਾਂ ਤਾਂ ਇੱਧਰੋਂ ਫਾਇਦਾ ਹੋ ਜੂ, ਆਹ ਕਰ ਦੇਵਾਂ ਤਾਂ ਇੱਧਰੋਂ ਫਾਇਦਾ ਹੋ ਜੂ। ਪਰ ਅਸਲ ਜੋ ਸਮੱਸਿਆ ਹੈ ਉਹਦੀ ਜੜ ਤੱਕ ਉਹ ਨਹੀਂ ਪਹੁੰਚ ਪਾ ਰਹੇ, ਔਰ ਨਾ ਹੀ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਕੋਲ ਹੁਣ ਇੰਨੀ ਸਮਰੱਥਾ ਹੈ ਜਾਂ ਤਾਕਤ ਹੈ ਕਿ ਉਹ ਇਸ ਚੀਜ਼ ਦਾ ਹੱਲ ਕਰ ਸਕਣ। ਜੀ ਜੀ, ਅਗਲੀ ਮਿੰਟ ਜੀ ਗੱਲ ਕਰਦੇ ਜਾਈਏ। ਜਥੇਦਾਰ ਰਣਜੀਤ ਸਿੰਘ ਤੇ ਈਸ਼ਰ ਸਿੰਘ ਹੁਣ ਹੋਏ ਨੇ ਆਮੋ ਸਾਹਮਣੇ। ਦੇਖੋ, ਤੁਹਾਨੂੰ ਪਤਾ ਹੀ ਆ ਕਿ ਭਾਈ ਰਣਜੀਤ ਸਿੰਘ ਜੀ ਆ ਜਿਹੜੇ ਉਹ ਹੁਣ ਪੰਥਕ ਰਾਜਨੀਤੀ ਦੇ ਵਿੱਚ ਹੱਥ ਪੈਰ ਰਹੇ ਆ। ਦਿੱਲੀ ਦੇ ਵਿੱਚ ਵੀ ਇਲੈਕਸ਼ਨ ਲੜ ਕੇ ਆਏ ਸੀਗੇ, ਉੱਥੇ ਕੁਛ ਵਰਤਿਆ ਨਹੀਂ ਗਿਆ। ਹੁਣ ਇਹਨਾਂ ਦਾ ਇਰਾਦਾ ਹੈ ਕਿ ਇੱਧਰ ਆ ਜਾਈਏ SCPC ਵੱਲ। ਵੈਸੇ ਤੇ ਹਰੇਕ ਸਿੱਖ ਦਾ ਇਹ ਕਹਿ ਲਓ ਕਿ ਲੋਕਤਾਂਤਰਿਕ ਅਧਿਕਾਰ ਰਿਹਾ, ਉਹ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਲੈ ਸਕਦਾ। ਸਿੱਖ ਰਾਜਨੀਤੀ ਦਾ ਹਿੱਸਾ ਹੈ ਹੀ ਹੈ। ਹੁਣ ਕਿਸੇ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਕਿਉਂ ਆ ਰਿਹਾ ਵਾ।
ਪਰ ਇੱਥੇ ਹੁਣ ਜਿਹੜੀ ਮੁੱਦੇ ਦੀ ਲੜਾਈ ਹੋ ਰਹੀ ਹੈ, ਕਿਉਂਕਿ ਧਾਰਮਿਕ ਰਾਜਨੀਤੀ ਦੇ ਵਿੱਚ ਧਰਮ ਦੇ ਹੀ ਮੁੱਦੇ ਹੋਣਗੇ ਸਾਰਾ ਚੱਲ ਰਿਹਾ। ਤਾਂ ਉਹਦੇ ਵਿੱਚ ਬੇਅਦਬੀ ਦਾ ਮਾਮਲਾ ਸੀ, ਅੱਗੇ ਡੇਰੇ ਦੇ ਮਾਫੀ ਦਾ ਮਸਲਾ ਸੀਗਾ, ਫਿਰ ਇਸ ਤੋਂ ਇਲਾਵਾ ਹੋਰ ਕਈ ਕਿਸਮ ਦੇ ਜਿੱਦਾਂ ਲੱਗਦੀ ਹੈ ਮੈਨੇਜਮੈਂਟ ਨੂੰ ਲੈ ਕੇ ਉਹ ਦੋਸ਼ਾਂ ਦਾ ਮਸਲਾ। ਪਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਕੁਝ ਸਮੇਂ ਤੋਂ ਜਿਹੜਾ ਭਖਵਾ ਮੁੱਦਾ ਉਹ ਹੈ ਪਾਵਨ ਸਰੂਪ ਜਿਹੜੇ ਗਾਇਬ ਹੋਇਆ ਜਾਂ ਗਬਨ ਹੋਇਆ ਜੀ ਉਸ ਮਾਮਲੇ ਦੇ ਮੁਤਲਕ, ਉਹਨੂੰ ਲੈ ਕੇ ਤਾਂ ਉਹਦੇ ਵਿੱਚ ਅੱਗੇ ਸਤਿਕਾਰ ਕਮੇਟੀਆਂ ਨੇ ਧਰਨਾ ਲਾਇਆ। ਫਿਰ ਇਸ ਤੋਂ ਇਲਾਵਾ ਵਡਾਲਾ ਸਾਹਿਬ ਲਾ ਕੇ, ਕਿਉਂਕਿ ਉਹ ਵੀ ਪੰਥਕ ਰਾਜਨੀਤੀ ਦੇ ਵਿੱਚ ਇਸ ਵੇਲੇ ਸਰਗਰਮ ਨੇ, ਉਹ ਵੀ ਹੱਥ ਪੱਲਾ ਮਾਰਦੇ ਪਏ। ਤਾਂ ਹੁਣ ਵਾਰੀ ਹੈ ਭਾਈ ਰਣਜੀਤ ਸਿੰਘ ਹੋਰਾਂ ਦੀ, ਤਾਂ ਇਹਨਾਂ ਨੇ ਵੀ ਮੋਰਚਾ ਖੋਲ ਰੱਖਿਆ, ਇਹਨਾਂ ਨੇ ਕਾਫੀ ਵੱਡਾ ਇਕੱਠ ਵੀ ਕੀਤਾ ਸੀਗਾ ਕੱਲ੍ਹ। ਤਾਂ ਉਸ ਤੋਂ ਬਾਅਦ ਹੋਇਆ ਕੀ ਆ ਕਿ ਈਸ਼ਰ ਸਿੰਘ ਨੇ ਇਹ ਜਵਾਬ ਦਿੱਤਾ, ਕਿਉਂਕਿ ਇਹਨਾਂ ਦਾ ਦੋਸ਼ ਸੀਗਾ ਕਿ ਅਸਲੀ ਰਿਪੋਰਟ ਜਿਹੜੀ ਹੈ ਇਹਨਾਂ ਨੇ ਨਸ਼ਰ ਨਹੀਂ ਕੀਤੀ, ਬਲਕਿ ਜਿਹੜੀ ਰਿਪੋਰਟ ਤੇ ਇਹਨਾਂ ਦੇ ਦਸਤਖਤ ਹੀ ਨਹੀਂ ਹੋਏ ਉਹ ਰਿਪੋਰਟ ਇਹਨਾਂ ਨੇ ਛਾਇਆ ਕੀਤੀ ਹੈ ਜਾਂ ਕਹਿ ਲਓ ਕਿ ਜਨਤਕ ਕਰ ਦਿੱਤੀ ਆ। ਹੁਣ ਇਹਨਾਂ ਨੇ ਇੱਕ ਚੀਜ਼ ਹੋਰ ਕਹੀ ਸੀ ਇੰਟਰਸਟਿੰਗ, ਇਹ ਕਹਿੰਦੇ ਆ ਕਿ ਅਸਲ ਰਿਪੋਰਟ ਦੇ ਹਰੇਕ ਪੰਨੇ ਤੇ ਜਿਹੜੇ ਜਾਂਚਕਰਤਾ ਨੇ ਜੋ ਵੀ ਪੜਤਾਲਕਾਰੀ ਸੀਗੇ ਤਾਂ ਉਹਨਾਂ ਦੇ ਦਸਤਖਤ ਹੈਗੇ ਆ। ਇਸ ਤੋਂ ਬਾਅਦ ਫਿਰ ਜਿਹੜੇ ਈਸ਼ਰ ਸਿੰਘ ਜੀ ਆ ਉਹ ਬੋਲੇ, ਕਿਉਂਕਿ ਮੁੱਖ ਪੜਤਾਲਕਰਤਾ ਉਹ ਸੀਗੇ, ਤਾਂ ਉਹਨਾਂ ਨੇ ਕਿਹਾ ਕਿ ਦੇਖੋ ਇੱਕ ਕਾਪੀ ਜਿਹੜੀ ਸਾਡੇ ਕੋਲ ਅਸਲ ਕਾਪੀ ਹੈ ਤਾਂ ਉਹਦੇ ਵਿੱਚ ਹਰੇਕ ਪੰਨੇ ਦੇ ਹੇਠਾਂ ਸਾਡਾ ਮਤਲਬ ਕਿ ਦਸਤਖਤ ਹੈ, ਸਾਡਾ ਸਾਈਨ ਹੈ ਸਾਰਿਆਂ ਦਾ ਜਿੰਨੇ ਵੀ ਅਸੀਂ ਜਾਂਚ ਕਰਤਾ ਸੀਗੇ। ਤਾਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀਆਂ ਗਈਆਂ, ਜਥੇਦਾਰ ਸਾਹਿਬ ਨੂੰ ਜੋ 2 ਕਾਪੀਆਂ ਸੌਂਪੀਆਂ ਗਈਆਂ ਉਹਨਾਂ ਦੇ ਵਿੱਚ ਅਖੀਰਲੇ ਪੰਨੇ ਤੇ ਸਾਡੇ ਸਾਈਨ। ਇਸ ਤੋਂ ਬਾਅਦ ਹੁਣ ਵਾਰੀ ਸੀਗੀ ਰਣਜੀਤ ਸਿੰਘ ਹੋਰਾਂ ਦੀ, ਕਿਉਂਕਿ ਉਹਨਾਂ ਨੇ ਈਸ਼ਰ ਸਿੰਘ ਹੋਰਾਂ ਨੇ ਇਹਨਾਂ ਨੂੰ ਝੂਠਿਆ ਕਰਾਰ ਦੇ ਦਿੱਤਾ। ਤਾਂ ਇਸ ਤੋਂ ਬਾਅਦ ਇਹਨਾਂ ਨੇ ਫਿਰ ਮੋੜਵਾਂ ਉੱਤਰ ਦਿੱਤਾ। ਤਾਂ ਇਹ ਪਹਿਲਾਂ ਤਾਂ ਸਵਾਲ ਇਹ ਚੁੱਕਣ ਦੇ ਆ ਕਿ ਤੁਹਾਡੇ ਕੋਲ ਅਸਲ ਕਾਪੀ ਕਰਦੀ ਕੀ ਆ, ਕਿ ਅਸਲ ਕਾਪੀ ਤੁਸੀਂ ਕਿਹੜੇ ਗੌਰ 'ਚ ਰੱਖੀ ਬੈਠੇ ਹੋ, ਇਹਦਾ ਜਵਾਬ ਦਿਓ। ਤੇ ਦੂਸਰਾ ਇਹਨਾਂ ਨੇ ਕਿਹਾ ਕਿ ਤੁਸੀਂ ਆਪ ਹੀ ਚੈੱਕ ਕਰ ਲਓ, ਕਿਉਂਕਿ ਤੁਸੀਂ ਆਪ ਹੀ ਲਿਖਿਆ ਕਿ 15 ਮਈ 2016 ਨੂੰ ਜਿਹੜੇ ਸਰੂਪ ਸੜ ਗਏ ਸਨ ਉਹਨਾਂ ਨੂੰ ਅਗਨ ਭੇਟ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤੇ ਕੀਤਾ ਗਿਆ। ਤੇ ਇਸੇ ਤਰ੍ਹਾਂ ਇਹ ਵੀ ਲਿਖਿਆ ਕਿ ਕੁਲਵੰਤ ਸਿੰਘ ਨਾਮੀ ਦਸਤਾਵੇਜ਼ ਬੰਨਣ ਵਾਲੇ ਨੇ ਕਿਹਾ ਕਿ ਮੀਤ ਸਕੱਤਰ ਗੁਰਬਚਨ ਸਿੰਘ ਨੇ ਉਹਨਾਂ ਨੂੰ ਕੁਝ ਅੰਗ ਦਿੱਤੇ ਸਨ ਕਿ ਇਹਨਾਂ ਦੀ ਬਾਈਂਡਿੰਗ ਕਰ ਦਿਓ ਤਾਂ ਕਿ 125 ਸਰੂਪ ਹੋਰ ਬਣਾ ਕੇ 267 ਸਰੂਪ ਪੂਰੇ ਕੀਤੇ ਜਾ ਸਕਣ। ਤਾਂ ਉਹ ਸਵਾਲ ਕਰਦੇ ਆ ਕਿ ਕੀ ਇਹ ਰਿਪੋਰਟ ਦੇ ਵਿੱਚ ਦਰਜ ਨਹੀਂ ਹੈ। ਤਾਂ ਹੁਣ ਮੇਨ ਇਸ਼ੂ ਜਿਹੜਾ ਆ ਉਹ ਇਹੋ ਆ ਕਿ ਭਾਈ ਰਣਜੀਤ ਸਿੰਘ ਹੋਰਾਂ ਦਾ ਕਹਿਣਾ ਇਹ ਆ ਕਿ ਅਸਲ ਦੇ ਵਿੱਚ ਜਿਹੜੇ ਵੱਡੇ ਦੋਸ਼ੀ ਸੀ ਉਹਨਾਂ ਨੂੰ ਬਚਾਇਆ ਜਾ ਰਿਹਾ। ਤਾਂ ਜਿਵੇਂ ਉਹਨਾਂ ਨੇ ਇੱਕ ਨਾਮ ਵੀ ਉੱਥੇ ਜ਼ਿਕਰਤ ਕੀਤਾ ਸੁਖਬੀਰ ਸਿੰਘ ਬਾਦਲ ਦਾ, ਕਿ ਉਹਨਾਂ ਨੂੰ ਜਾਂਚ ਪੜਤਾਲ ਦੇ ਵਿੱਚ ਸ਼ੱਕੀ ਜ਼ਰੂਰ ਕਰਾਰ ਦਿੱਤਾ ਗਿਆ, ਪਰ ਕੋਈ ਗਾਹ ਉਹਨਾਂ ਤੇ ਕਾਰਵਾਈ ਜਾਂ ਉਹਨਾਂ ਤੱਕ ਜਾਂਚ ਪੜਤਾਲ ਨਹੀਂ ਪਹੁੰਚਾਈ ਗਈ। ਕਹਿਣ ਦਾ ਮਕਸਦ ਇਹੋ ਹੀ ਹੈ। ਹੁਣ ਦੂਜੀ ਗੱਲ ਜਿਹੜੀ ਆ ਉਹ ਇਸ ਸਾਰੇ ਰੌਲੇ ਦੇ ਵਿੱਚ ਜੋ ਸਮਝ ਪੈਂਦੀ ਆ ਉਹ ਇਹ ਆ ਕਿ 3 ਕਾਪੀਆਂ ਨੇ। ਹੁਣ ਜਿਵੇਂ ਇਸ ਗੱਲਬਾਤ ਦੇ ਵਿੱਚ ਜੋ ਇਹਨਾਂ ਦਾ ਚੱਲ ਰਿਹਾ ਬਹਿਸ ਮੁਬਾਹਿਸਾ, ਤਾਂ ਉਹਦੇ ਵਿੱਚ ਤੁਸੀਂ ਦੇਖੋ ਕਿ 3 ਕਾਪੀਆਂ, ਇਹ ਵਾਕਈ ਇੱਕ ਪ੍ਰਸ਼ਨ ਆ ਕਿ 3 ਕਾਪੀਆਂ ਅਲੱਗ-ਅਲੱਗ ਕਿਉਂ, ਦਸਤਖਤ ਕਿਉਂ ਅਲੱਗ-ਅਲੱਗ? ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵਿਸ਼ਾ ਹੈ ਸੋਚਣ ਵਿਚਾਰਨ ਦਾ, ਸਵਾਲ ਕਰਨ ਦਾ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਸਵਾਲ ਜਿਹੜੇ ਆ ਉਹ ਉੱਥੇ ਹੀ ਇਸੇ ਕਰਕੇ ਕਿਉਂਕਿ ਤੁਸੀਂ ਸਹੀ ਢੰਗ ਦੇ ਨਾਲ ਕੰਮ ਨਹੀਂ ਕਰ ਸਕੇ। ਤਾਂ ਹੁਣ ਦੇਖਣਾ ਹੋਏਗਾ ਕਿ ਜੋ ਭਾਈ ਰਣਜੀਤ ਸਿੰਘ ਦਬਾਅ ਬਣਾ ਰਹੇ ਆ, ਇਸ ਦਬਾਅ ਦਾ ਕੀ ਅਸਰ ਹੁੰਦਾ, ਕੀ ਸਿੱਟਾ ਨਿਕਲਦਾ। ਪਰ ਇਹਨਾਂ ਕੋਲ ਮੌਕਾ ਸੀਗਾ CPC ਵਾਲਿਆਂ ਕੋਲ, ਜੇ ਸਾਫ਼ ਗੋਈ ਦੇ ਨਾਲ ਤੇ ਬਹੁਤ ਸੁਥਰੇ ਢੰਗ ਦੇ ਨਾਲ ਇਸ ਮਸਲੇ ਨੂੰ ਇਹਨਾਂ ਨੇ ਨਿਬੇੜਨਾ ਹੁੰਦਾ ਤਾਂ ਨਿਬੜ ਜਾ ਸਕਦਾ ਸੀ। ਪਰ ਸ਼ਾਇਦ ਇਹੀ ਕਾਰਨ ਆ ਕਿ ਕੁਝ ਵੱਡੇ ਬੰਦੇ ਜਿਹੜੇ ਆ ਉਹਨਾਂ ਨੂੰ ਬਚਾਉਣ ਵਾਸਤੇ ਇਹ ਵਿਵਾਦ ਇੱਥੋਂ ਤੱਕ ਖੜਿਆ ਗਿਆ, ਕਿਉਂਕਿ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਐਲਾਨੀਆ ਕਿ ਅਸੀਂ ਪੁਲਿਸ ਕਾਰਵਾਈ ਕਰਾਂਗੇ, ਪਰ ਬਾਅਦ ਦੇ ਵਿੱਚ ਕਹਿੰਦੇ ਕਿ ਧਾਰਮਿਕ ਮਸਲਿਆਂ 'ਚ ਪੁਲਿਸ ਦਖਲ ਨਹੀਂ ਦੇ ਸਕਦੀ। ਪਰ ਕਮਾਲ ਦੀ ਗੱਲ ਆ ਕਿ ਜਿਹੜੇ ਇਸੇ ਹੀ ਕਾਰਵਾਈ ਦੀ ਜ਼ਦ 'ਚ ਆਏ ਆ ਇਹਨਾਂ ਦੇ ਕਰਮਚਾਰੀ, ਉਹ ਹਾਈ ਕੋਰਟ 'ਚ ਚਲੇ ਗਏ ਆ ਔਰ ਇੱਥੇ ਜਾ ਕੇ SCPC ਨੇ ਆਖਿਆ, ਕਿਉਂਕਿ ਉਹ ਬਰਖਾਸਤ ਕਰ ਦਿੱਤੇ ਸੀ ਨਾ ਕੁਛ ਇਹਨਾਂ ਨੇ ਕਰਮਚਾਰੀ, ਤਾਂ ਉਹ ਹਾਈ ਕੋਰਟ 'ਚ ਚਲ ਗਏ ਆ। ਤਾਂ ਉੱਥੇ ਹਾਈ ਕੋਰਟ 'ਚ ਜਾ ਕੇ SCPC ਨੇ ਆਖਿਆ ਕਿ ਨਹੀਂ ਜੀ ਇਹ ਧਾਰਮਿਕ ਮਸਲਾ ਹੈ, ਇਹ ਨਹੀਂ ਸੁਣਿਆ ਜਾਣਾ ਚਾਹੀਦਾ। ਤਾਂ ਉੱਥੇ ਦਿਲਚਸਪ ਗੱਲ ਇਹ ਰਹੀ ਆ ਕਿ ਉਹਨਾਂ ਨੇ ਨੋਟਿਸ ਕਰ ਦਿੱਤਾ, ਇਹਨਾਂ ਦੇ ਕਹਿਣ ਤੇ ਸੁਣਵਾਈ ਨੂੰ ਮੁਅੱਤਲ ਨਹੀਂ ਕੀਤਾ ਤੇ ਨਹੀਂ ਕੀਤਾ। ਤਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਕ ਪਾਸੇ ਇਸੇ ਕਾਰਵਾਈ ਦੇ ਨਾਲ ਜੁੜੇ
ਜਿਹੜੇ ਕਿ ਦੋਸ਼ੀ ਸਾਬਤ ਕੀਤੇ ਗਏ CBC ਵੱਲੋਂ, ਉਹ ਜਾ ਕੇ ਹਾਈ ਕੋਰਟ ਦੇ ਵਿੱਚ ਖੜ ਗਏ। ਉਹ ਕਹਿੰਦੇ ਕਿ ਨਾ ਤਾਂ ਸਾਨੂੰ ਰਿਪੋਰਟ ਦਿੱਤੀ ਗਈ ਹੈ, ਜਿਸ ਰਿਪੋਰਟ ਦੇ ਆਧਾਰ 'ਤੇ ਸਾਨੂੰ ਬਰਖਾਸਤ ਕੀਤਾ ਗਿਆ, ਨਾ ਸਾਨੂੰ ਨੋਟਿਸ ਕੀਤਾ ਗਿਆ, ਨਾ ਸਾਡਾ ਪੱਖ ਸੁਣਿਆ ਗਿਆ। ਤਾਂ ਇਹ ਕਿੱਧਰ ਦਾ ਜਸਟਿਸ ਹੈ, ਕਿੱਧਰ ਦਾ ਨਿਆਂ ਆ? ਹੁਣ ਉਹ ਉੱਥੇ ਕੋਰਟ ਦੇ ਵਿੱਚ ਚਲ ਗਿਆ। ਤਾਂ ਤੁਸੀਂ ਆਪ ਹੀ ਦੇਖੋ ਕਿ ਕਾਨੂੰਨ ਤਾਂ ਇਨਵੋਲਵ ਹੋ ਚੁੱਕਿਆ ਇਸ ਮਾਮਲੇ ਦੇ ਵਿੱਚ ਆਲਰੇਡੀ। ਸਿੱਖਾਂ ਨੂੰ ਉਲਝਾਇਆ ਜਾ ਰਿਹਾ, ਜਿਹੜਾ ਆਮ ਸਿੱਖ ਆ ਉਸ ਨੂੰ ਕਿੰਨਾ ਉਲਝਾਇਆ ਜਾ ਰਿਹਾ ਕਿ ਕਾਨੂੰਨ ਤਾਂ ਜਦੋਂ ਸੁਣਵਾਈ ਸ਼ੁਰੂ ਹੋ ਗਈ, ਉਹ ਇਨਵੋਲਵ ਹੋ ਗਿਆ ਉਹਦੇ ਵਿੱਚ। ਤਾਂ ਫਿਰ ਇਹਦਾ ਹੁਣ ਇੰਨਾ ਰਫੜ ਰੌਲਾ ਤੁਸੀਂ ਇਹਦਾ ਕਿਉਂ ਵਧਾਇਆ? ਇੱਥੋਂ ਤੱਕ ਕਿ ਭਾਈ ਭਾਈ ਨਾਲ ਲੜਿਆ, ਸਿੱਖ ਸਿੱਖ ਨਾਲ ਲੜਿਆ, ਉੱਥੇ ਕੀ ਹਾਲ ਹੋਇਆ ਸਭ ਨੂੰ ਪਤਾ। ਕਿਸ ਤਰ੍ਹਾਂ ਦੇ ਦੋਸ਼ ਲੱਗੇ, ਮੁੜ ਕੇ ਅਸੀਂ ਦੀ ਟਾਸਕ ਫੋਰਸ ਤੇ ਮੁੜ ਕੇ ਉਹਨਾਂ ਨੇ ਕਿਹੋ ਜਿਹੇ ਦੋਸ਼ ਲਾਏ। ਉਹ ਗੱਲ ਕਿੱਥੋਂ ਦੀ ਕਿੱਥੇ ਤੱਕ ਪਹੁੰਚ ਗਈ, ਔਰ ਜਿਹਦੇ ਕਰਕੇ ਅੜਫਸੀ ਸੀ ਕਿ ਕਾਨੂੰਨ ਦਾ ਦਖਲ ਨਹੀਂ ਹੋਣਾ ਚਾਹੀਦਾ, ਕਾਨੂੰਨ ਦਾ ਦਖਲ ਤੇ ਹੋ ਚੁੱਕਾ ਹੈ। ਜੀ 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 ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਚੰਡੀਗੜ੍ਹ ਦੀਆਂ ਸੜਕਾਂ ਤੇ ਉਤਰੇ ਹਿੰਦੂ ਸੰਗਠਨ, ਕੀਤਾ ਜ਼ੋਰਦਾਰ ਪ੍ਰਦਰਸ਼ਨ। ਦੇਖੋ ਇਹ ਕਾਫੀ ਸ਼ਹਿਰਾਂ 'ਚ ਅੱਜ ਹੋਇਆ ਮੇਰੇ ਖਿਆਲ ਦੇ ਨਾਲ। ਲੁਧਿਆਣੇ ਦੇ ਵਿੱਚ ਵੀ ਮੈਂ ਪੜ੍ਹ ਰਿਹਾ ਸੀਗਾ, ਦੁਆਬੇ ਦੇ ਵਿੱਚ ਵੀ ਹੋਇਆ, ਤਾਂ ਹੁਣ ਚੰਡੀਗੜ੍ਹ ਤੋਂ ਵੀ ਇਹ ਖਬਰ ਆ ਰਹੀ ਹੈ। ਤਾਂ ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ, ਆਲ ਓਵਰ ਪੰਜਾਬ ਦੇ ਵਿੱਚ ਵੀ ਜਿੱਥੇ ਜਿੱਥੇ ਇਸ ਤਰ੍ਹਾਂ ਦੇ ਸੰਗਠਨ ਕਾਫੀ ਜ਼ਿਆਦਾ ਸੰਗਠਿਤ ਨੇ, ਉਹਨਾਂ ਨੇ ਪ੍ਰਦਰਸ਼ਨ ਕੀਤੇ। ਮਸਲਾ ਕੀ ਸੀਗਾ ਕਿ ਕੁਝ ਸ਼ਰਾਰਤੀ ਬੰਦਿਆਂ ਨੇ, ਮੈਂ ਤਾਂ ਕਹੂੰਗਾ ਕਿ ਬੇਗੈਰਤ ਬੰਦੇ ਹੁੰਦੇ ਉਹਦੇ, ਜਿਨ੍ਹਾਂ ਨੇ ਉੱਥੇ ਭਗਵਾਨ ਸ਼੍ਰੀ ਰਾਮ ਦਾ ਪੁਤਲਾ ਆੜ ਦਿੱਤਾ। ਇਹਨਾਂ ਦੇ ਮੁਤਾਬਕ ਜੇ ਦੋਸ਼ ਲਾ ਰਹੇ ਆ, ਉਹਦੇ ਰੋਸ ਵਜੋਂ ਇਹਨਾਂ ਨੇ ਇਹ ਸਾਰੇ ਜਿਹੜੇ ਧਰਨੇ ਦਿੱਤੇ ਆ। ਹੁਣ ਦੇਖੋ ਗੱਲ ਇਹ ਹੈ ਕਿ ਇਹ ਕਹਿ ਰਹੇ ਆ ਕਿ ਬੇਅਦਬੀ ਬਰਦਾਸ਼ਤ ਨਹੀਂ ਕਰਾਂਗੇ, ਹੋਣੀ ਵੀ ਨਹੀਂ ਚਾਹੀਦੀ, ਇਸ ਤਰ੍ਹਾਂ ਨਹੀਂ ਵਾਪਰਨਾ ਚਾਹੀਦਾ। ਔਰ ਜੋ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਸੀਗਾ ਮਸਲਾ ਹੈ, ਇੱਕ ਅਸ਼ੋਕ ਮਸੀਹ ਨਾਂ ਦਾ ਬੰਦਾ ਸੀ ਕੋਈ ਅੰਮ੍ਰਿਤਸਰ ਦੇ ਵਿੱਚ, ਉਹਨੇ ਇਹ ਸ਼ਰਾਰਤ ਕੀਤੀ, ਉਹਦੇ ਨਾਲ ਇੱਕ ਦੋ ਬੰਦੇ ਹੋਰ ਸੀਗੇ। ਪਰ ਰੌਲਾ ਇਹ ਆ ਕਿ ਜਦੋਂ ਉਹ ਬੰਦੇ ਪਛਾਣੇ ਗਏ, ਫੜੇ ਗਏ, ਮੇਰੇ ਖਿਆਲ ਦੇ ਨਾਲ ਤਾਂ ਫੜੇ ਗਏ ਜੇ ਮੈਂ ਰੌਂਗ ਨਹੀਂ, ਕਿਉਂਕਿ ਮੈਨੂੰ ਪੂਰੀ ਅਪਡੇਸ਼ਨ ਨਹੀਂ ਉਸ ਚੀਜ਼ ਬਾਰੇ। ਮੈਨੂੰ ਤਾਂ ਲੱਗਦਾ ਵੈਸੇ ਉਹਨਾਂ 'ਤੇ ਪਰਚਾ ਹੋ ਗਿਆ ਸੀਗਾ, ਫੜੇ ਗਏ ਹੋਣੇ ਆ। ਜੇ ਨਹੀਂ ਤਾਂ ਉਹਨਾਂ ਨੂੰ ਫੜਨਾ ਚਾਹੀਦਾ, ਫੜ ਕੇ ਅੰਦਰ ਕਰ ਦਿੱਤਾ ਜਾਣਾ ਚਾਹੀਦਾ, ਕਿਉਂਕਿ ਐਜੀਟੇਸ਼ਨ ਬਰੋਬਰ ਚੱਲ ਰਹੇ ਨੇ। ਔਰ ਜਿਸ ਤਰੀਕੇ ਨਾਲ ਅੱਜ ਇਹ ਸੰਗਠਨਾਤਮਕ ਤਰੀਕੇ ਨਾਲ ਕੀਤੇ ਗਏ, ਵੈਸੇ ਤੇ ਅਧਿਕਾਰ ਆ, ਸਾਰਿਆਂ ਨੂੰ ਅਧਿਕਾਰ ਆ ਆਪੋ ਆਪਣੀ ਅਕਾਦਤ ਦੇ ਮੁਤਾਬਕ, ਆਪਣੇ ਅਕੀਦੇ ਦੇ ਮੁਤਾਬਕ, ਜੇ ਉਹ ਕੋਈ ਜਾਣਦੇ ਆ, ਡੱਟਦੇ ਆ ਕਿ ਹਾਂ ਭਾਈ ਭਾਰਤ ਸਾਡੇ ਕੋਈ ਇਸ਼ਟ ਦੀ ਬੇਅਦਬੀ ਹੋ ਰਹੀ ਹੈ, ਤਾਂ ਉਹਨਾਂ ਦਾ ਹੱਕ ਹੈ, ਡੈਮੋਕ੍ਰੇਟਿਕ ਹੱਕ ਆ। ਪਰ ਇਹਦੇ ਵਿੱਚ ਕੀ ਆ ਕਿ ਜਿਸ ਤਰ੍ਹਾਂ ਪੈਰਲਲੀ ਚੱਲਦਾ ਪਿਆ ਇੱਕ ਐਸਾ ਐਜੀਟੇਸ਼ਨ, ਜਿਹਦੇ ਵਿੱਚ ਕਈ ਵਾਰ ਰੰਗਤ ਇਹ ਦੇਣ ਦਾ ਯਤਨ ਕੀਤਾ ਜਾਂਦਾ ਕਿ ਸਿੱਖਾਂ ਦਾ ਮਸਲਾ ਜਾਂ ਜੱਟਾਂ ਦਾ ਮਸਲਾ, ਪਰ ਹਾਲਾਂਕਿ ਸਾਰੇ ਪੰਜਾਬ ਦਾ ਮਸਲਾ। ਤਾਂ ਇਹੋ ਜਿਹੀਆਂ ਚੀਜ਼ਾਂ, ਹਾਲਾਂਕਿ ਮੈਂ ਬਾਰ-ਬਾਰ ਕਹਿ ਰਿਹਾ, ਇਸ ਚੀਜ਼ ਨੂੰ ਮੈਂ ਨਿਖੇੜ ਕੇ ਚੱਲ ਰਿਹਾ ਕਿ ਉਹਨਾਂ ਦੀ ਵੀ ਧਾਰਮਿਕ ਆਜ਼ਾਦੀ ਆ। ਹਿੰਦੂ ਇੱਥੇ ਵੈਸੇ 38-40% ਹੋਣਗੇ ਮੇਰੇ ਖਿਆਲ ਦੇ ਨਾਲ। ਤਾਂ ਅਸੀਂ ਵਾਰ-ਵਾਰ ਕਹਿੰਦੇ ਕਿ ਇਕੱਠੇ ਹੋ ਕੇ ਲੜਨ ਦੀ ਜ਼ਰੂਰਤ ਹੈ। ਤਾਂ ਫਿਰ ਜਦ ਇਕੱਠੇ ਹੋ ਕੇ ਲੜਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਹੋ ਜਿਹੇ ਮੌਕੇ 'ਤੇ ਫਿਰ ਖਿਲਾਫਤ ਨਹੀਂ ਕਰਨੀ ਚਾਹੀਦੀ। ਜਿਵੇਂ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ 'ਤੇ, ਚਲੋ ਇਹ ਦੇ ਰਹੇ ਆਪਦਾ ਧਰਨਾ ਮੁਜ਼ਾਹਰਾ ਜੋ ਵੀ ਕਰ ਰਹੇ ਆ, ਤਾਂ ਥੱਲੇ ਲੋਕ ਗੰਦੇ ਕਮੈਂਟ ਕਰ ਰਹੇ, ਕੁਛ ਲੋਕ ਪਤਾ ਨਹੀਂ ਕਿੱਥੋਂ ਦੇ ਲੋਕ ਆ। ਪਰ ਇੱਦਾਂ ਨਹੀਂ ਹੋਣਾ ਚਾਹੀਦਾ। ਜਦ ਇੱਕ ਵਾਰੀ ਤਾਂ ਤੁਸੀਂ ਹੋਕਰਾ ਦਿੰਦੇ ਹੋ ਕਿ ਇਕੱਠੇ ਹੋ ਕੇ ਲੜਨ ਦੀ ਜ਼ਰੂਰਤ ਆ, ਪਰ ਦੂਸਰੇ ਪਾਸੇ ਜਦ ਉਹਨਾਂ ਦਾ ਕੋਈ ਤਿੱਥ ਤਿਉਹਾਰ ਆਉਂਦਾ ਤੁਸੀਂ ਮਿਲ ਕੇ ਉਹਨਾਂ ਨੂੰ ਅੱਗੇ ਨਿਸ਼ਾਨੇ 'ਤੇ ਲੈਂਦੇ ਹੋ, ਫਿਰ ਏਕਤਾ ਕਿੱਥੋਂ ਹੋ ਜਾਊਗੀ ਤੁਹਾਡੀ? ਜੇ ਉਹ ਕਰ ਰਹੇ ਆ ਤਾਂ ਸਪੋਰਟ ਕਰਨੀ ਚਾਹੀਦੀ ਕਿ ਹਾਂ ਭਾਈ ਬੇਅਦਬੀ ਤਾਂ ਬੇਅਦਬੀ ਹੈ ਨਾ, ਜਿਹਦੇ 'ਚ ਵੀ ਜਿਹਦੀ ਆਦਤ ਹੈ ਉਹਦਾ ਸਤਿਕਾਰ ਹੋਣਾ ਚਾਹੀਦਾ, ਚਾਹੇ ਸਾਡੇ 'ਚ ਵੀ ਆ। ਤਾਂ ਇਹ ਕਹਿਣ ਦਾ ਮਤਲਬ ਇਹੋ ਆ ਕਿ ਇਸ ਗੱਲ ਨੂੰ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਕਿ ਉਹ ਜਿਹੜਾ ਕੋਈ ਮਸੀਹ ਵਗੈਰਾ ਹੈ, ਉਹਦੀ ਕੀ ਸਾਜ਼ਿਸ਼ ਸੀ ਜਾਂ ਕੀ ਉਹਦਾ ਮਨਸ਼ਾ ਸੀਗਾ, ਇਹ ਵੇਖਣ ਦੀ ਜ਼ਰੂਰਤ ਆ। ਔਰ ਦੂਜੀ ਗੱਲ ਆ ਕਿ ਇਸ ਚੀਜ਼ ਦੇ ਵਿੱਚ ਜੇ ਕੋਈ ਐਕਸ਼ਨ ਹੋ ਗਿਆ, ਫਿਰ ਉਹਨੂੰ ਵਿਆਪਕ ਪੱਧਰ 'ਤੇ ਲਿਜਾਣ ਦਾ ਕੀ ਤੁਕ ਬਣਦਾ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਰਹੇਗਾ ਕਿ ਕਾਰਵਾਈ ਹੋ ਗਈ ਆ, ਬੇਅਦਬੀ ਆ, ਮਾੜੀ ਗੱਲ ਆ। ਪਰ ਜਦ ਜੇ ਕਾਰਵਾਈ ਹੋ ਗਈ ਆ ਤਦ ਤੇ ਫਿਰ ਇੱਕ ਸਵਾਲ ਉੱਠੇਗਾ ਕਿਉਂ ਇਸ ਤਰ੍ਹਾਂ ਐਜੂਕੇਸ਼ਨ ਵਧਾਇਆ ਜਾ ਰਿਹਾ, ਤੇ ਜੇ ਨਹੀਂ ਫਿਰ ਉਹਨਾਂ ਦਾ ਹੱਕ ਹੈ। ਪਰ ਫਿਰ ਵੀ ਜੇ ਉਹ ਚਾਹੁੰਦੇ ਆ ਕਿ ਗਾਂ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ, ਉਹ ਕਰ ਸਕਦੇ ਆ, ਐਸੀ ਗੱਲ ਨਹੀਂ ਹੈ। ਅਸੀਂ ਕਿੰਤੂ ਪਰੰਤੂ ਕਰਨ ਵਾਲੇ ਕੋਈ ਨਹੀਂ ਹੈ। ਪਰ ਸਭ ਤੋਂ ਵੱਡਾ ਸਵਾਲ ਤੇ ਇਹੀ ਉਤਪੰਨ ਹੁੰਦਾ ਹੈ ਨਾ, ਸਭ ਤੋਂ ਵੱਡਾ ਸਵਾਲ ਜਿਹੜਾ ਇਸ ਵੇਲੇ ਉਹ ਇਹੋ ਆ ਕਿ ਐਨ ਮੌਕੇ 'ਤੇ ਜਦੋਂ ਕਿਸਾਨ ਐਜੂਕੇਸ਼ਨ ਚੱਲ ਰਿਹਾ ਸੀਗਾ, ਤਾਂ ਇਹੋ ਜਿਹੀਆਂ ਘਟਨਾਵਾਂ, ਚਾਹੇ ਉਹ ਸਿੱਖਾਂ ਦੇ ਪਾਵਨ ਸਰੂਪ ਦੀ ਬੇਅਦਬੀ ਹੋਵੇ, ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਹੋਵੇ, ਚਾਹੇ ਫਿਰ ਇਹ ਹਿੰਦੂ ਭਾਈਚਾਰੇ ਦੇ ਇਸ਼ਟ ਦੀ ਕੋਈ ਬੇਅਦਬੀ ਹੋਵੇ, ਇਹ ਚੀਜ਼ਾਂ ਜਿਹੜੀਆਂ ਵਾਪਰੀਆਂ ਟਾਈਮਿੰਗ ਦੇ ਲਿਹਾਜ਼ ਨਾਲ ਵੇਖਣ ਦੀ ਜ਼ਰੂਰਤ ਹੈ ਕਿ ਇੱਕ ਪਾਸੇ ਸਿੱਖਾਂ ਦਾ
ਜੇ ਇਸ਼ਟ ਉਹ ਬੇਅਦਬੀ ਦਾ ਬਣਾਇਆ ਗਿਆ, ਤਾਂ ਦੂਸਰੇ ਪਾਸੇ ਉੱਥੇ ਉਹਨਾਂ ਦੇ ਇਸ਼ਟ ਨੂੰ ਵੀ ਬੇਅਦਬੀ ਦਾ ਪਾਤਰ ਬਣਾ ਦਿੱਤਾ ਗਿਆ। ਤਾਂ ਇਹ ਚੱਕਰ ਕੀ ਆ, ਇਹਨੂੰ ਵੀ ਜੋੜ ਕੇ ਵੇਖਣ ਦੀ ਲੋੜ ਹੈ। ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰੀਏ ਦਿੱਲੀ ਕਮੇਟੀ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਿਰਸਾ ਖਿਲਾਫ FIR ਦਰਜ। ਹਾਂਜੀ, ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ FIR ਦਰਜ ਹੋ ਗਈ ਆ ਕੋਰਟ ਦੇ ਹੁਕਮਾਂ ਤੋਂ ਬਾਅਦ। 120 ਦੀ 420 ਤੇ 409 ਧਾਰਾ ਲੱਗੀ ਆ। FIR ਦਾ ਨੰਬਰ ਹੈਗਾ 0183/2020 ਵੀਹ ਸ਼ਬਦ ਵਾਹਵਾ ਤੁਸੀਂ ਸੁਣਦੇ ਹੋ ਨਾ, ਰੈਫਰੈਂਡਮ ਵੀ ਤਾਂ ਇੱਥੇ ਵੀ ਇਹ ਵੀ ਆ ਜਾਂਦਾ। ਖੈਰ, ਇਹ ਜਿਹੜਾ ਮਾਮਲਾ ਸੀਗਾ ਨਾ, ਜੇ ਆਪਾਂ ਨੂੰ ਬਹੁਤੀ ਤਫਸੀਲ ਦੇ ਵਿੱਚ ਤੇ ਕੀ ਜਾਈਏ, ਜਿਵੇਂ ਅੱਗੇ ਸਬਜ਼ੀ ਵਾਲਾ ਕਾਂਡ ਹੋਇਆ ਸੀਗਾ ਮਨਜੀਤ ਸਿੰਘ ਜੀ ਕਿਤੇ ਜਿਸ ਤਰ੍ਹਾਂ ਦੇ ਦੋਸ਼ ਲੱਗੇ ਸੀ, ਉਸ ਤਰ੍ਹਾਂ ਦੇ ਦੋਸ਼ ਬਿਲਕੁਲ ਇਹਨਾਂ ਤੇ ਲੱਗੇ ਆ। ਮਾਮਲਾ ਤਕਰੀਬਨ ਹੈਗਾ 65-70 ਲੱਖ ਦਾ ਭ੍ਰਿਸ਼ਟਾਖੋਰੀ ਦਾ ਮਾਮਲਾ, ਜੋ ਸਿੱਖਾਂ ਦੀ ਕਹਿ ਲਓ ਗੁਰੂ ਘਰ ਦੀ ਜੋ ਗੋਲਕ ਆ, ਉਹਦੇ ਵਿੱਚੋਂ 65-70 ਲੱਖ ਦਾ ਇੱਕ ਗਬਨ ਹੋਇਆ ਦੱਸਿਆ ਜਾਂਦਾ। ਫਰਜ਼ੀ ਬਿਲਿੰਗ ਵਗੈਰਾ ਜੋ ਵੀ ਕੀਤੀ ਗਈ ਆ, ਉਸ ਤੋਂ ਬਾਅਦ ਫਿਰ ਇਹ ਜਿਹੜੀ ਕਾਰਵਾਈ ਹੋਈ ਆ। ਮੇਰੇ ਖਿਆਲ ਦੇ ਨਾਲ ਬਹੁਤ ਸ਼ਰਮ ਵਾਲੀ ਗੱਲ ਹੈ, ਨਮੋਸ਼ੀ ਵਾਲੀ ਗੱਲ ਹੈ ਕਿ ਅੱਗੇ ਮਨਜੀਤ ਸਿੰਘ ਜੀ ਕੇ ਤੇ ਇਸ ਤਰ੍ਹਾਂ ਦੇ ਦੋਸ਼ ਲੱਗੇ, ਉਹ ਇਹਨਾਂ ਦੋਸ਼ਾਂ ਦਾ ਸਾਹਮਣਾ ਕਰ ਰਿਹਾ। ਹੁਣ ਮਨਜਿੰਦਰ ਸਿੰਘ ਸਿਰਸਾ ਤੇ ਲੱਗੇ ਆ, ਮਤਲਬ ਕਿ ਕੋਈ ਵੀ ਨਹੀਂ ਜਿਹੜਾ ਵੀ ਆਉਂਦਾ ਗੁਰੂ ਘਰ ਦੇ ਪ੍ਰਬੰਧਾਂ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਬਦਨਾਮੀ ਖੱਟ ਜਾਂਦਾ। ਹਾਲਾਂਕਿ ਮਨਜਿੰਦਰ ਸਿੰਘ ਸਿਰਸਾ ਕਹਿ ਰਹੇ ਆ ਕਿ ਨਹੀਂ, ਇਹ ਸਾਰੇ ਦੋਸ਼ ਬੇਬੁਨਿਆਦ ਹੀ ਆ, ਪਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਦੋਸ਼ ਇਸ ਤਰ੍ਹਾਂ ਲੱਗਦੇ ਆ, ਜਦੋਂ ਪਰਚੇ ਹੁੰਦੇ ਉਦੋਂ ਹਰੇਕ ਬੰਦਾ ਇਹੋ ਗੱਲ ਕਹਿੰਦਾ ਕਿ ਦੋਸ਼ ਬੇਬੁਨਿਆਦ ਆ। ਤੋ ਇਹ ਸਭ ਨੂੰ ਪਤਾ ਹੀ ਆ ਕਿ ਕੀ ਕੁਛ ਚੱਲ ਰਿਹਾ ਪਿਆ, ਕੀ ਕੁਛ ਵਾਪਰਦਾ ਪਿਆ। ਪਰ ਇੱਕ ਹੋਰ ਵੀ ਘਟਨਾ ਵਾਪਰੀ ਹੈ, ਚਲੋ ਇਹ ਤੇ ਹੈਗੀ ਆ। ਜੇ ਪੰਥਕ ਰਾਜਨੀਤੀ ਦੀ ਅੱਜ ਗੱਲ ਕਰੀਏ, ਕਾਫੀ ਕਹੀਏ ਸਰਗਰਮੀ ਰਹੀ ਹੈ ਪੰਥਕ ਸਭਾ ਦੇ ਵਿੱਚ, ਤੇ ਇੱਕ ਏਕਤਾ ਵੀ ਹੋ ਗਈ। ਅੱਜ ਤੁਹਾਡੇ ਲਈ ਵੱਡੀ ਖਬਰ ਮੈਂ ਦੱਸ ਰਿਹਾ ਕਿ 5 ਧਿਰਾਂ ਵੱਲੋਂ ਪੰਥਕ ਏਕਤਾ ਦਾ ਐਲਾਨ ਵੀ ਕਰ ਦਿੱਤਾ ਗਿਆ। ਇਹ ਖਬਰ ਵੱਡੀ ਬਣ ਜਾਂਦੀ ਹੈ ਮੇਰੇ ਖਿਆਲ ਦੇ ਨਾਲ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੀ ਖਬਰ ਤੇ ਛੋਟੀ ਪੈ ਜਾਂਦੀ ਹੈ। ਤਾਂ ਉਹ ਜਿਹੜੇ ਏਕਤਾ ਕਰਨ ਵਾਲੇ ਦਲ ਕਿਹੜੇ ਆ, ਉਹ ਸੁਖਦੇਵ ਸਿੰਘ ਢੀਂਡਸਾ ਹੋਣੀਆਂ, ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਿਹੜੇ ਬ੍ਰਹਮਪੁਰਾ ਸਾਹਿਬ, ਅਕਾਲੀ ਦਲ 1920 ਦੇ, ਇਹਨਾਂ ਦੇ ਨਾਲ ਬੰਦੇ ਵੀ ਮੇਰੇ ਖਿਆਲ ਨਾਲ 1920 ਹੋਣੇ ਆ, ਰਵਿੰਦਰ ਸਿੰਘ ਹੋਣੀ, ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਜਿਹੜੇ ਆ ਭਾਈ ਰਣਜੀਤ ਸਿੰਘ ਆ ਗਏ। ਭਾਈ ਰਣਜੀਤ ਸਿੰਘ, ਉਹਨਾਂ ਦਾ ਜ਼ਿਕਰ ਆਪਾਂ ਕਰ ਹੀ ਰਹੇ ਸੀਗੇ। ਤਾਂ ਇਸ ਤੋਂ ਇਲਾਵਾ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ, ਉਹ ਵੀ ਮਤਲਬ ਕਿ ਇਸ ਸਾਰੇ ਪੰਜਾਬ ਦੀ ਜਿਹੜੀ ਹੈਗੀ ਆ ਏਕਤਾ ਉਹਦੇ ਵਿੱਚ ਸ਼ਾਮਲ ਹੋ ਗਏ ਆ। ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਹੇਠਲੇ ਪੱਧਰ ਤੇ ਇਹ ਪ੍ਰੋਲ ਵੱਜ ਰਿਹਾ, ਕਿਸ ਤਰ੍ਹਾਂ ਇੱਕ ਮੁੱਠ ਹੋ ਰਹੇ ਆ ਕਿ ਕਿਸੇ ਤਰੀਕੇ ਨਾਲ FEPC ਦਾ ਪ੍ਰਬੰਧ ਨੇ ਜਿਹੜਾ ਉਹ ਹੁਣ ਬਾਦਲਾਂ ਦੇ ਹੇਠੋਂ ਕੱਢ ਕੇ ਤੇ ਆਪ ਦੇ ਹੇਠ ਲਿਆ ਜਾਵੇ। ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।